बिस्मिल्लाह रहमान रहीम। पंजाबी दरस कुरान सूरा निसा दी आयात 71 तो 82 तक। पिछलियां सूरतां च असी सारे शरीयत दे अहकाम माशरे दी खूबसूरती वास्ते जिहड़े अल्लाह उहदे विच यतीमां दा, बेवां दा, गुलामां दा, शादी ब्याह दे तलकात, औरत मर्द दी बराबरी, विरासत दे हिस्से, काफ़ी चीज़ां डिस्कस कीतियां ने। ते हुण अल्लाह ताला इत्थे मुसलमानां नूं आख्या है कि अपने उन्हां लोकां दी मदद विच जिहाद करो जिहड़े काफरां दे जुल्म ते सितम दा शिकार ने। ये सूरा जिहड़ी है इत्थों शुरू हो रही है, दी आयत 71। अल्लाह ताला फरमांदे ने कि ए ईमान वालियो, अपने असले संभालो और निकलो अलग अलग जत्थियां दी सूरत विच या कट्ठे हो के। ਇਹਦੇ ਚ ਅੱਲਾਹ ਤਾਲਾ ਹੁਕਮ ਦੇ ਰਹੇ ਨੇ ਕਿ ਦੀਨ ਦੇ ਮਾਮਲੇ ਚ ਜਿੱਥੇ ਵੀ ਪਰਸੀਕਿਊਸ਼ਨ ਹੋ ਰਹੀ ਹੈ, ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਦੀਨ ਦੇ ਮਾਮਲੇ ਚ, ਉਥੇ ਤੁਸੀਂ ਮੁਸਲਮਾਨਾਂ ਦੀ ਇੰਨੀ ਤਾਕਤ ਬਣ ਗਈ ਹੈ ਤੇ ਅੱਲਾਹ ਤਾਲਾ ਕਹਿੰਦੇ ਨੇ ਤੁਸੀਂ ਆਪਣੇ ਲਵੋ ਜੋ ਵੀ ਤੁਹਾਡੇ ਕੋਲ ਅਸਲੇ ਨੇ ਉਹ ਸੰਭਾਲੋ ਤੇ ਮਜ਼ਲੂਮਾਂ ਦੀ ਮਦਦ ਵਾਸਤੇ ਜਿਸ ਤਰ੍ਹਾਂ ਦਾ ਮੌਕਾ ਹੋਵੇ ਉਹਦੇ ਮੁਤਾਬਕ ਜਥਿਆਂ ਦੀ ਜਾਂ ਇਕੱਠੇ, ਜਿਸ ਤਰ੍ਹਾਂ ਜੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਮੌਕਾ ਹੈ ਜਿੱਥੇ ਤੁਸੀਂ ਅਟੈਕ ਕਰਦੇ ਹੋ, ਐਸੇ ਜਿਸ ਤਰ੍ਹਾਂ ਆਰਮੀ ਅਟੈਕ ਕਰਦੀ ਹੈ ਉਹਨਾਂ ਦੁਸ਼ਮਣਾਂ ਤੇ ਜਿਹੜੇ ਲੋਕਾਂ ਦੀ ਪਰਸੀਕਿਊਸ਼ਨ ਕਰਦੇ ਨੇ, ਦੀਨ ਤੋਂ ਰੋਕਦੇ ਨੇ, ਜ਼ੁਲਮ ਕਰਦੇ ਨੇ ਇਸ ਵਜ੍ਹਾ ਤੋਂ ਕਿ ਮੁਸਲਮਾਨ ਨੇ, ਜਾਂ ਫਿਰ ਦੂਜਾ ਤਰੀਕਾ ਇਹ ਹੁੰਦਾ ਛਾਪਾ ਮਾਰ ਜੰਗ, ਜਿਸ ਤਰ੍ਹਾਂ ਜਥੇ ਬਣਾ ਕੇ ਤੇ ਤੁਸੀਂ ਅਟੈਕ ਕਰਦੇ ਹੋ, ਗੁਰੀਲਾ ਵਾਰ ਜਿਹਨੂੰ ਆਖਿਆ ਜਾਂਦਾ। ਇਹਨਾਂ ਦੋਵਾਂ ਸੂਰਤਾਂ 'ਚ ਤੁਸੀਂ ਜਾ ਕੇ ਤੇ ਉਹਨਾਂ ਮਜ਼ਲੂਮਾਂ ਦੀ ਮਦਦ ਕਰੋ ਤਾਂ ਕਿ ਉਹਨਾਂ ਦੀ ਆਜ਼ਾਦ ਕਰਵਾਓ ਉਹਨਾਂ ਨੂੰ। ਔਰ ਇਹ ਸਟ੍ਰਿਕਟਲੀ ਹੁਕਮ, ਇਹ ਜਾਤ ਹੈ ਜਿਹੜਾ ਕਿਆਮਤ ਤੱਕ ਮੁਸਲਮਾਨਾਂ ਤੇ ਅੱਲਾ ਨੇ ਫਰਜ਼ ਕੀਤੀ ਹੈ। ਇਹ ਪਰਸੀਕਿਊਸ਼ਨ ਜਿੱਥੇ ਵੀ ਹੋ ਰਹੀ ਹੈ ਉੱਥੇ ਲੋਕਾਂ ਨੂੰ ਜਾ ਕੇ, ਲੇਕਿਨ ਇਹਦੇ ਵਿੱਚ ਤਾਕਤ ਦਾ ਤਨਾਸਬ ਅੱਲਾ ਨੇ ਦੱਸਿਆ ਕਿ ਇੰਜ ਨਾ ਹੋਵੇ ਕਿ ਤੁਸੀਂ ਉੱਥੋਂ ਮਜ਼ਲੂਮਾਂ ਛਡਾਣ ਜਾਓ ਤੇ ਆਪ ਸਾਰਾ ਟੱਬਰ ਗੁਲਾਮ ਹੋ ਕੇ ਬੈਠੇ ਹੋਵੋ, ਜਾਂ ਆਪਣੀ ਜਾਨ ਮਾਲ ਇੱਜ਼ਤ ਆਬਰੂ ਜਿਹੜੀ ਹੈ ਉਹ ਵੀ ਜ਼ਾਇਆ ਕਰ ਆਵੋ। ਲਿਹਾਜ਼ਾ ਕੋਈ ਤਾਕਤ ਹੋਣੀ ਚਾਹੀਦੀ ਹੈ ਉਹਦੇ ਵਿੱਚ, ਇਹ ਹੁਕਮ ਦਿੱਤਾ ਹੈ। ਤੇ ਉਹਦੇ ਵਿੱਚ ਮਜ਼ਹਬੀ ਪਰਸੀਕਿਊਸ਼ਨ, ਕਿਧਰੇ ਫਟ ਜਾਣਾ, ਜੰਗਾਂ ਕਰਨੀਆਂ, ਦੂਸਰੇ ਮਾਮਲਾਤ ਸਿਆਸੀ, ਮੁਲਕੀ, ਬੈਨ ਅਲ-ਅਕਵਾਮੀ, ਇਹਦੇ 'ਚ ਦੀਨ ਦਾ ਇਸਤੇਮਾਲ ਜਿਹੜਾ ਵੀ ਮੁਸਲਮਾਨ ਕਰਦੇ ਨੇ ਉਹ ਆਪਣੇ ਕੋਲੋਂ ਕਰਦੇ ਨੇ। ਇਹ ਉਹ ਹੁਕਮ ਹੈ ਜਿੱਥੇ ਜ਼ੁਲਮ ਅਦਵਾਨ ਹੋ ਰਿਹਾ, ਉਹਦੇ ਵਿੱਚ ਉਹਦੀਆਂ ਅਗਰ ਕਿਸੇ ਨੂੰ ਸ਼ੌਕ ਹੋਵੇ ਤੇ ਉਹ ਚਾਈਨਾ 'ਚ ਇਸ ਤਰ੍ਹਾਂ ਦੀਆਂ ਚੀਜ਼ਾਂ ਇਸ ਕਰਨ ਦੁਨੀਆ 'ਚ ਹੋ ਰਹੀਆਂ ਸਾਨ, ਪਤਾ ਨਹੀਂ ਹੁਣ ਹੋ ਰਹੀਆਂ ਨਹੀਂ, ਜਾਂ ਹੋਰ ਅਗਰ ਕਿਸੇ ਜਗ੍ਹਾ ਤੇ ਦੀਨ ਦੀ ਵਜ੍ਹਾ ਤੋਂ ਲੋਕਾਂ ਦੀ ਪਰਸੀਕਿਊਸ਼ਨ ਕੀਤੀ ਜਾਂਦੀ ਹੈ ਆਪਣੇ ਮੁਖਾਲਫ ਨੁਕਤਾ ਨਜ਼ਰ ਰੱਖਣ ਵਾਲਿਆਂ ਦੀ, ਜਾਂ ਤੇ ਉਹ ਪਾਕਿਸਤਾਨ ਹੈ। ਅਗਰ ਕਿਸੇ ਨੇ ਇਸ ਤਰ੍ਹਾਂ ਦਾ ਕੋਈ ਜਾਤ ਦਾ ਸ਼ੌਕ ਹੋਵੇ ਤੇ, ਔਰ ਇਹ ਜਾਤ ਵੀ ਜਿਹੜਾ ਨੇ ਇਹ ਵੀ ਮੇਨ ਇੱਕ ਸ਼ਰਤ ਹੈ ਕਿ ਨਜ਼ਮੇ ਇਤਮਾਈ ਕਰਦਾ ਹੈ। ਇੱਕ ਬੰਦਾ ਉੱਠ ਕੇ ਨਹੀਂ, ਇੱਕ ਜੱਥਾ ਉੱਠ ਕੇ ਨਹੀਂ ਕਰ ਸਕਦਾ। ਇਹ ਬਕਾਇਦਾ ਤੁਹਾਡਾ ਇੱਕ ਨਿਜ਼ਾਮ ਨਜ਼ਮੇ ਇਤਮਾਈ ਹੋਣਾ ਚਾਹੀਦਾ ਜਿਹੜਾ ਇਹ ਜਾਤ ਕਰਦਾ। ਇਹਦਾ ਅੱਲਾਹ ਤਾਲਾ ਬਕਾਇਦਾ ਹੁਕਮ ਦਿੱਤਾ ਔਰ ਇਹ ਉਹ ਜਾਤ ਹੈ ਜਿਹਦਾ ਅੱਲਾਹ ਤਾਲਾ ਨੇ ਹੁਕਮ ਕੀਤਾ। ਇਹ ਸੂਰਾ ਨਿਸਾ ਦੀ ਆਇਤ 71 ਹੈ। ਇਸ ਤੋਂ ਅੱਗੇ ਅੱਲਾਹ ਤਾਲਾ ਫਰਮਾਉਂਦੇ ਨੇ ਤੁਹਾਡੇ ਵਿੱਚ ਜ਼ਰੂਰ ਉਹ ਲੋਕ ਵੀ ਨੇ ਜਿਹੜੇ ਬਿਲਕੁਲ ਢਿੱਲੇ ਪੈ ਜਾਂਦੇ ਨੇ, ਫਿਰ ਅਗਰ ਤੁਹਾਨੂੰ ਕੋਈ ਨੁਕਸਾਨ ਪਹੁੰਚੇ ਤੇ ਆਖਣਗੇ ਕਿ ਅੱਲਾ ਨੇ ਬੜੀ ਅਨਾਇਤ ਕੀਤੀ ਕਿ ਮੈਂ ਤਾਂ ਇਹਨਾਂ ਨਾਲ ਮੌਜੂਦ ਹੀ ਨਹੀਂ ਸੀ। ਇਹ ਅੱਲਾਹ ਤਾਲਾ ਇਹ ਜਿਹੜੇ ਮੁਨਾਫਿਕੀਨ ਨੇ ਉਹਨਾਂ ਦੇ ਅੰਦਰ ਦਾ ਖੋੜ ਮੁਸਲਮਾਨਾਂ ਨੂੰ ਪੈ ਦੱਸਦੇ ਨੇ, ਕਿਉਂਕਿ ਅੱਲਾ ਹੀ ਜਾਣਦੇ ਨੇ ਇਹ ਚੀਜ਼ਾਂ, ਅੱਲਾ ਹੀ ਜਾਣਦੇ ਹੁੰਦੇ ਨੇ ਕਿ ਇਨਸਾਨਾਂ ਦੇ ਕੁਝ ਹੋਰ ਕਹਿ ਰਹੇ ਹੁੰਦੇ ਨੇ, ਤੇ ਅੱਲਾਹ ਤਾਲਾ ਕਹਿੰਦੇ ਨੇ ਤੁਹਾਡੇ ਵਿੱਚ ਜ਼ਰੂਰ ਉਹ ਲੋਕ ਵੀ ਨੇ ਜਿਹੜੇ ਮੁਨਾਫਿਕ ਨੇ, ਮੁਸਲਮਾਨ ਨੇ, ਤੁਹਾਡੇ ਸਾਥੀ ਨੇ, ਲੇਕਿਨ ਉਹਨਾਂ ਦੇ ਰਵੱਈਏ ਇਸ ਤਰ੍ਹਾਂ ਦੇ ਨੇ ਕਿ ਜਿਹੜੇ
ਇਸ ਤਰ੍ਹਾਂ ਦੇ ਵੇਲੇ ਜਿਵੇਂ ਕੋਈ ਜੰਗ ਦਾ ਜਾਂ ਕੋਈ ਐਮਰਜੈਂਸੀ ਦੀ ਸੂਰਤ ਹੁੰਦੀ ਹੈ ਤੇ ਬਿਲਕੁਲ ਢਿੱਲੇ ਪੈ ਜਾਂਦੇ ਨੇ, ਲੇਟ ਜਾਂਦੇ ਨੇ, ਕਈ ਬਹਾਨੇ ਬਣਾਉਂਦੇ ਨੇ, ਮੈਂ ਬਿਮਾਰੀਆਂ ਦੇ, ਮੈਂ ਕਾਰ ਕਿਤੇ ਜਾਦਾ, ਬੜਾ ਕੁਝ ਕਰਦੇ ਨੇ। ਫਿਰ ਅੱਲਾ ਕਹਿੰਦੇ ਨੇ ਅਗਰ ਤੁਹਾਨੂੰ ਕੋਈ ਨੁਕਸਾਨ ਪਹੁੰਚੇ ਤੇ ਆਖਣ ਦੇ ਕਿ ਅੱਲਾ ਦੀ ਬੜੀ ਇਨਾਇਤ ਹੈ। ਜੇ ਜ਼ਾਹਿਰ ਜੰਗ ਤੇ ਹੋਣੀ ਹੁੰਦੀ ਹੈ ਜਾਂ ਇਸ ਮਾਮਲੇ 'ਚ ਜਿਹੜੇ ਲੋਕ ਨੇ ਉਹਨਾਂ ਇਰਾਦਾ ਕਰ ਲਿਆ ਕਰਨਾ ਹੁੰਦਾ, ਇਹ ਇੱਕ ਲੋਕਾਂ ਦਾ ਰਵੱਈਆ ਦੱਸਿਆ ਜਾ ਰਿਹਾ। ਤੇ ਜੇ ਉੱਥੇ ਕੋਈ ਨੁਕਸਾਨ ਹੋ ਜਾ, ਜ਼ਾਹਿਰ ਜੰਗ ਚੀਜ਼ ਐਸੀ ਹੈ ਜਿਹਦੇ ਨੁਕਸਾਨ ਨਹੀਂ ਹੁੰਦੇ ਨੇ, ਔਰ ਹੋਏ ਨੇ ਰਸੂਲ ਅੱਲਾ ਦੇ ਸਾਥੀਆਂ ਨੂੰ, ਹੋਏ ਨੇ ਆਪ ਨੂੰ ਜ਼ਾਤੀ ਤੌਰ ਤੇ ਹੋਏ ਨੇ। ਤੇ ਉਹ ਫਿਰ ਆਂਦੇ ਨੇ ਸ਼ੁਕਰ ਅੱਲਾ ਬੜੀ ਨਾਇਤ ਕੀਤੀ, ਅਸੀਂ ਵੀ ਇਹਨਾਂ ਨਾਲ ਨਾਈ। ਇਹ ਉਹਨਾਂ ਦੀ ਖੋਟ ਦੱਸੀ ਹੈ ਵੀ ਅੰਦਰੋਂ ਇਹ ਕਿੰਨੇ ਖੋਟੇ ਨੇ, ਤੇ ਉਹਨਾਂ ਦੀ ਮੁਸਲਮਾਨਾਂ ਨਾਲ ਇਹ ਦੁਸ਼ਮਣੀ ਹੈ, ਇਸ ਤਰ੍ਹਾਂ ਦਾ ਰਵੱਈਆ ਜਿਹੜਾ। ਤੇ ਇਹ ਅੱਲਾਹ ਤਾਲਾ ਨੇ ਵਾਅਦਾ ਕੀਤਾ। ਅਗਲੀ ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ 73 'ਚ, ਔਰ ਅਗਰ ਤੁਹਾਡੇ ਤੇ ਅੱਲਾਹ ਦਾ ਕੋਈ ਫਜ਼ਲ ਹੋ ਜਾਏ ਤੇ ਜ਼ਰੂਰ ਆਖਣ ਦੇ ਕਿ ਕਾਸ਼ ਮੈਂ ਵੀ ਇਹਨਾਂ ਦੇ ਨਾਲ ਹੁੰਦਾ ਔਰ ਇਹਨਾਂ ਦੀ ਕਾਮਯਾਬੀ ਵਿੱਚ ਸ਼ਾਮਲ ਹੁੰਦਾ, ਔਰ ਇਸ ਤਰ੍ਹਾਂ ਕਹਿਣ ਦੇ ਜਿਵੇਂ ਕਿ ਉਹਨਾਂ ਨੇ ਤੁਹਾਡੇ ਵਿੱਚ ਮੁਹੱਬਤ ਦਾ ਕੋਈ ਰਿਸ਼ਤਾ ਹੀ ਨਹੀਂ ਸੀ, ਕੋਈ ਰਿਸ਼ਤਾ ਹੀ ਨਹੀਂ ਸੀ। ਇਹ ਇਸ ਤਰ੍ਹਾਂ ਦਾ ਰਵੱਈਆ ਹੁੰਦਾ ਕਿ ਅਗਰ ਅੱਲਾ ਮੁਸਲਮਾਨਾਂ ਤੇ ਕੋਈ ਕਿਧਰੇ ਕਾਮਯਾਬੀ ਦਿੰਦਾ ਹੈ ਜਾਂ ਕੋਈ ਅੱਛੀ ਚੀਜ਼ ਹੁੰਦੀ ਹੈ ਤੇ ਉਸ ਵੇਲੇ ਉਹਦਾ ਹਿੱਸਾ ਉਹ ਲਾਜ਼ਮੀ ਬਣਦੇ ਨੇ, ਕਿਉਂਕਿ ਉਹਨਾਂ ਜ਼ਿਆਦਾਤਰ ਇਹ ਸਾਰੀ ਆਇਤਾਂ ਪੜ੍ਹੀਏ ਤੇ ਪਤਾ ਲੱਗਦਾ ਕਿ ਉਹਨਾਂ ਇੱਕ ਮਹਿਕਮਾ ਹੁੰਦਾ, ਉਹਨੇ ਗੱਲਾਂ ਕੋਲੋਂ ਕੰਮ ਲੈਣਾ ਹੁੰਦਾ ਹਰ ਲਿਹਾਜ਼ ਨਾਲ। ਉਹਦਾ ਯਾਦ ਵੀ ਗੱਲਾਂ ਦੀ ਹੱਦ ਤੱਕ ਹੁੰਦਾ, ਬੜੇ ਉਹ ਦੂਜਿਆਂ ਨੂੰ ਅੱਗੇ ਹੁੰਦੇ ਨੇ, ਲੇਕਿਨ ਮੌਕਾ ਹੁੰਦਾ ਤੇ ਨੱਸ ਜਾਂਦੇ ਨੇ। ਫਿਰ ਜੇ ਕੋਈ ਨੁਕਸਾਨ ਹੋ ਗਿਆ ਤੇ ਆਖਦੇ ਅਸਾਂ ਤੇ ਬੜਾ ਡੱਕਿਆ ਸੀ ਜੰਗੇ ਉਹ 'ਚ, ਕੁਰਾਨ ਪਾਕ 'ਚ ਬੜਾ ਜ਼ਿਕਰ ਆਇਆ, ਜੇ ਕੋਈ ਫਾਇਦਾ ਹੋਵੇ ਤੇ ਉਹਦੇ ਸਭ ਤੋਂ ਅੱਗੇ ਹਿੱਸੇਦਾਰ ਬਣ ਜਾਂਦੇ ਨੇ। ਇਸੇ ਵਾਸਤੇ ਅੱਲਾਹ ਤਾਲਾ ਕੁਰਾਨ ਪਾਕ ਚਾਹੁੰਦੇ ਨੇ ਕਿ ਮੈਂ ਅਜ਼ਮਾਨ ਵਾਸਤੇ ਵੀ ਜਿਹੜੇ ਨਾ ਇਸ ਤਰ੍ਹਾਂ ਦੇ ਮੈਸ਼ਰ ਬਰਪਾ ਕਰਨਾ, ਸਪੈਸ਼ਲੀ ਜਿੱਥੇ ਰਸੂਲ ਹੋਵੇ। ਇੰਨੇ ਖੱਟੂ ਨੇ ਖਨੋਨੇ, ਇਹਨਾਂ ਦੀ ਨਜ਼ਰਾਂ ਸਿਰਫ ਜ਼ਾਤੀ ਫਾਇਦੇ ਤੇ ਹੁੰਦੀਆਂ ਨੇ। ਇਸ ਆਇਤ ਦਾ ਇਹ ਮਤਲਬ ਹੈ ਵੀ ਇਹਨਾਂ ਨੂੰ ਹੋਰ ਕਿਸੇ ਦੇ ਇਹ ਨਾ ਕੋਈ ਕਿਸੇ ਦੇ ਅੱਛੇ ਸੱਜਣ ਨੇ ਤੇ ਨਾ ਹੀ ਕਿਸੇ ਦੇ ਅੱਛੇ ਦੁਸ਼ਮਣ ਨੇ ਹੁੰਦੀਆਂ ਨੇ। ਇਹ ਉਸ ਜੰਗ ਵਿੱਚ ਵੀ ਸ਼ਰੀਕ ਹੋਣ ਦੀ ਖਾਸ਼ ਰੱਖਦੇ ਨੇ ਜਿੱਥੇ ਕੁਝ ਵੀ ਨਾ ਹੋਵੇ ਤੇ ਮੁਫਤ ਦਾ ਬਈ ਉਹੀ ਗੱਲਾਂ ਦਾ ਖੱਟਿਆ ਖਾਣਾ ਚਾਹੁੰਦੇ ਨੇ, ਗੱਲਾਂ ਨਾਲ ਜਿੰਨਾ ਚਿਰ। ਔਰ ਇਸ ਤਰ੍ਹਾਂ ਦੇ ਲੋਕ ਹਰ ਜਗ੍ਹਾ ਤੇ ਮੌਜੂਦ ਹੁੰਦੇ ਨੇ, ਇਹ ਨਹੀਂ ਕਿ ਉਸ ਵੇਲੇ ਹੀ ਨੇ, ਇਹ ਇਨਸਾਨੀ ਰਵੱਈਆ ਜਿਹੜਾ ਹਰ ਜਗ੍ਹਾ ਤੇ ਮੌਜੂਦ ਹੁੰਦਾ ਹੈ। ਅੱਜ 74 'ਚ ਸੂਰਾ ਨਿਸਾ ਦੀ ਅੱਜ 74 'ਚ ਅਗਲੀ ਗੱਲ ਅੱਲਾਹ ਤਾਲਾ ਕਰਦੇ ਨੇ, ਇਸ ਲਈ ਉਹ ਹੀ ਲੋਕ ਅੱਲਾਹ ਦੀ ਰਾਹ ਵਿੱਚ ਲੜਨ ਵਾਸਤੇ ਨਿਕਲਣ ਜਿਹੜੇ ਦੁਨਿਆਵੀ ਜ਼ਿੰਦਗੀ ਨੂੰ ਆਖਰਤ ਦੇ ਬਦਲੇ ਵਿੱਚ ਦੇਣ ਨੂੰ ਤਿਆਰ ਨੇ। ਜਿਹੜਾ ਅੱਲਾਹ ਦੀ ਰਾਹ ਵਿੱਚ ਲੜਦਿਆਂ ਫੌਤ ਹੋ ਜਾਏ, ਮਾਰਾ ਜਾਏਦਾ ਜਾਂ ਗਲਬਾ ਪਾਏਦਾ, ਉਹਨਾਂ ਨੂੰ ਅਸੀਂ ਜ਼ਰੂਰ ਅਜਰ ਅਤਾ ਫਰਮਾਵਾਂਗੇ। ਅੱਲਾਹ ਕਹਿੰਦੇ ਨੇ ਇਹਨਾਂ ਲੋਕਾਂ ਦੀ ਅੱਲਾਹ ਨੂੰ ਕੋਈ ਜ਼ਰੂਰਤ ਨਹੀਂ ਇਸ ਤਰ੍ਹਾਂ ਦੇ ਬਤੂਨੀ ਜਿਹੜੇ ਇਹਨਾਂ ਨੂੰ ਕੀ ਉਹ ਆਂਦੇ ਨੇ ਗੁਫਤਾਰ ਦੇ ਮੁਜਾਹਿਦ, ਗੁਫਤਾਰ ਦੇ ਗਾਜ਼ੀ, ਤੇ ਗੱਲਾਂ ਨਾਲ ਯਾਦ ਕਰ, ਇਹਨਾਂ ਲੋਕਾਂ ਦੀ ਕੋਈ ਪਰਵਾਹ ਨਹੀਂ। ਇਸ ਲਈ ਅੱਲਾਹ ਕਹਿੰਦੇ ਨੇ ਕਿ ਉਹ ਲੋਕ ਅੱਲਾਹ ਦੀ ਰਾਹ ਵਿੱਚ ਲੜਨ ਵਾਸਤੇ ਨਿਕਲਣ ਜਿਹੜੇ ਦੁਨਿਆਵੀ ਜ਼ਿੰਦਗੀ, ਇਸ ਦੁਨੀਆ ਦੀ ਜ਼ਿੰਦਗੀ ਨਾਲੋਂ ਆਖਰਤ ਦੇ ਬਦਲੇ ਵਿੱਚ ਦੇਣ ਨੂੰ ਤਿਆਰ ਨੇ। ਵੀ ਉਹ ਆਪਣੀ ਜਾਨ ਮਾਲ ਹਰ ਚੀਜ਼ ਜਿਹੜੀ ਹੈ ਨਾ ਉਹ ਅੱਲਾਹ ਦੀ ਰਾਹ 'ਚ ਦੇਣ ਸ਼ੌਰੀ ਸਦਾ ਦੇ ਤਿਆਰ ਨੇ ਕਿ ਸਾਨੂੰ ਇਹਦੇ 'ਚ ਫਾਇਦਾ ਹੈ। ਇਹ ਨਾ ਸਮਝਣ ਕਿ ਅਸੀਂ ਘਾਟੇ ਦਾ ਸੌਦਾ ਕਰ ਰਹੇ ਹਾਂ। ਉਹ ਇਹ ਸਮਝਦੇ ਨੇ ਕਿ ਇਸ ਦੁਨੀਆ ਜੋ ਕੁਝ ਹੈ ਜੇ ਅੱਲਾਹ ਦੇ ਕੰਮ ਆ ਜਾਏ ਤੇ ਅਸਲ, ਕਿਉਂਕਿ ਅਸਲ ਦੁਨੀਆ ਤੇ ਆਖਰਤ ਹੈ ਜਿੱਥੇ ਮੌਤ ਨੂੰ ਮੌਤ ਆ ਜਾਣੀ ਹੈ, ਤੇ ਅਰਜ਼ੀ ਦੁਨੀਆ ਇਹਦੀ ਤੇ ਕੋਈ ਹਸੀਅਤ ਹੀ ਨਹੀਂ, ਇਹ ਕੋਈ ਚੀਜ਼ ਹੀ ਨਹੀਂ। ਇਹ ਤੇ ਸਿਰਫ ਇਮਤਿਹਾਨ ਵਾਸਤੇ ਕਿ ਲੋਕ ਇੱਥੇ ਆਪਣੇ ਅਮਲ ਨਾਲ ਫੈਸਲਾ ਕਰਨ ਕਿ ਅੱਗੇ ਅਸਾਂ ਜੰਨਤ 'ਚ ਜਾਣਾ ਕਿ ਜਹੰਨਮ 'ਚ ਜਾਣਾ, ਬਦਲੇ ਤਿਆਰ ਹੋਣ। ਉਹਨਾਂ ਵਾਸਤੇ ਬਿਸ਼ਾਰਤ ਹੈ। ਜਿਹੜੇ ਇਸ ਜਜ਼ਬੇ ਨਾਲ ਚੀਜ਼ ਕਰਦੇ ਨੇ ਉਹਨਾਂ ਵਾਸਤੇ ਬਿਸ਼ਾਰਤ ਹੈ। ਜਿਹੜਾ ਅੱਲਾਹ ਦੀ ਰਾਹ ਵਿੱਚ ਲੜਦਿਆਂ ਮਾਰਾ ਜਾਏ ਜਾਂ ਗਲਬਾ ਪਾ ਲਵੇ ਜਾਂ ਨਹੀਂ ਵੀ ਮਰਦਾ ਲੇਕਿਨ ਜੰਗ ਕੀਤੀ ਹੈ, ਜਾ ਕੇ ਸ਼ਿਕਸਤ ਦਿੱਤੀ ਹੈ, ਉਹਨਾਂ ਨੂੰ ਅਸੀਂ ਜ਼ਰੂਰ ਅਜਰ ਅਜ਼ੀਮ ਅਤਾ ਕਰਾਂਗੇ। ਉਹ ਹੀ ਅੱਲਾਹ ਦੇ ਪਸੰਦੀਦਾ ਬੰਦੇ ਨੇ। ਉਹਨਾਂ ਦੇ ਮਤਲਬ ਕਿ ਅੱਲਾਹ ਤਾਲਾ ਨੇ ਆਖਿਆ ਕਿ ਉਹ ਦੁਨੀਆ ਇਸ ਤੋਂ ਤੇ ਫੌਤ ਹੋ ਗਏ ਨੇ ਲੇਕਿਨ ਉਹ ਮੇਰੇ ਕੋਲ ਜ਼ਿੰਦਾ ਨੇ, ਮੈਂ ਉਹਨਾਂ ਨੂੰ ਰੋਜ਼ੀ ਦੇ ਰਿਹਾ, ਉਹਨਾਂ ਦਾ ਅਜਰ ਮੇਰੇ ਕੋਲ ਹੈ। ਅਗਲੀ ਆਇਤ 75 'ਚ ਅੱਲਾਹ ਤਾਲਾ ਪੇ ਫਰਮਾਉਂਦੇ ਨੇ, ਤੁਹਾਨੂੰ ਕੀ ਹੋ ਗਿਆ ਕਿ ਤੁਸੀਂ ਅੱਲਾਹ ਦੀ ਰਾਹ ਵਿੱਚ ਉਹਨਾਂ ਬੇਬਸ ਮਰਦਾਂ, ਔਰਤਾਂ ਔਰ ਬੱਚਿਆਂ ਲਈ ਨਹੀਂ ਲੜਦੇ
ਜਿਹੜੇ ਫਰਿਆਦ ਕਰ ਰਹੇ ਨੇ ਕਿ ਪਰਵਰਦੀਗਾਰ ਸਾਨੂੰ ਇਸ ਬਸਤੀ ਵਿੱਚੋਂ ਕੱਢ ਜਿਹਦੇ ਲੋਕ ਜ਼ਾਲਮ ਨੇ, ਔਰ ਸਾਡੇ ਲਈ ਆਪਣੇ ਕੋਲੋਂ ਹਮਦਰਦ ਪੈਦਾ ਕਰ ਔਰ ਆਪਣੇ ਕੋਲੋਂ ਸਾਡੇ ਹਮਾਇਤੀ ਤੇ ਮਦਦਗਾਰ ਪੈਦਾ ਕਰ ਦੇ। ਇਸ ਆਇਤ ਚ ਅੱਲਾਹ ਤਾਲਾ ਗੱਲ ਤੋਂ ਇਹ ਮਾਲੂਮ ਹੁੰਦਾ ਹੈ ਈਮਾਨ ਵਾਲਿਆਂ ਨੂੰ ਆਖਿਆ, ਜਿਹੜੀ ਉੱਤੇ ਗੱਲ ਕੀਤੀ ਹੈ ਉਹਦੀ ਇਹ ਕੰਟੀਨਿਊਸ਼ਨ ਹੈ ਕਿ ਖਾਲਸ ਅੱਲਾਹ ਲਈ ਸੱਚਾਈ ਦੀ ਖਾਤਰ ਆਪਣੇ ਵਤਨ ਤੋਂ ਬੇਵਤਨ ਹੋਣ ਵਾਲਿਆਂ ਵਾਸਤੇ ਆਪਣੇ ਵਤਨ ਵਿੱਚ ਜ਼ਾਲਮਾਂ ਦੇ ਜ਼ੁਲਮ ਦੇ ਖਤਰੇ ਦਾ ਸਾਹਮਣਾ ਕਰਨ ਵਾਲਿਆਂ ਦੀ ਮਦਦ ਕਰਨਾ ਸਭ ਤੋਂ ਪਹਿਲਾ ਕੰਮ ਹੈ। ਕੁਝ ਲੋਕ ਤੇ ਆ ਗਏ ਨੇ ਮੱਕਾ ਛੱਡ ਕੇ, ਬਾਕੀ ਜਿਹੜੇ ਰਹਿ ਗਏ ਨੇ ਉੱਥੇ, ਜਿਹੜੇ ਨਸ ਵੀ ਨਹੀਂ ਸਕੇ, ਜਿਹੜੇ ਮਜ਼ਲੂਮ ਨੇ, ਉਹਨਾਂ ਤੇ ਜਿਹੜੀਆਂ ਸਖਤੀਆਂ ਕੀਤੀਆਂ ਜਾ ਰਹੀਆਂ ਨੇ, ਉਹ ਫਰਿਆਦ ਕਰ ਰਹੇ ਨੇ ਕਿ ਪਰਵਰਦੀਗਾਰ ਸਨ ਇਸ ਬਸਤੀ ਵਿੱਚੋਂ ਕੱਢੋ ਜਿਹਦੇ ਲੋਕ ਜ਼ਾਲਮ ਨੇ। ਵੀ ਇਹ ਇਸ ਵਜ੍ਹਾ ਤੋਂ ਉਂਝ ਤੇ ਸਾਡੀ ਕਬੀਲਾ ਨੇ ਸਾਰਾ ਕੁਝ ਨੇ, ਅਸੀਂ ਠੀਕ ਸੀ, ਲੇਕਿਨ ਹੁਣ ਇਸ ਵਜ੍ਹਾ ਤੋਂ ਸਾਡੇ ਤੇ ਇੰਨੀ ਜ਼ੁਲਮ ਔਰ ਸਖਤੀ ਹੋ ਰਹੀ ਹੈ ਕਿ ਅਸੀਂ ਤੁਹਾਡਾ ਸਾਥ ਦੇ ਰਹੇ ਹਾਂ, ਅਸੀਂ ਤੁਹਾਡੇ ਅੱਗੇ ਸਰੈਂਡਰ ਕਰ ਦਿੱਤਾ, ਅੱਲਾਹ ਅੱਗੇ, ਮਾਲਕ ਅੱਗੇ, ਕਾਇਨਾਤ ਦੇ ਮਾਲਕ ਅੱਗੇ। ਅਤੇ ਆਂਦੇ ਨੇ ਕਿ ਮਾਲਕ ਸਾਡੇ ਵਾਸਤੇ ਨਾ ਆਪਣੇ ਕੋਲੋਂ ਕੋਈ ਖਾਸ ਰਹਿਮਤ ਨਾਲ ਸਾਡੇ ਹਮਦਰਦ ਪੈਦਾ ਕਰਦੇ ਔਰ ਆਪਣੇ ਕੋਲੋਂ ਸਾਡੇ ਹਮਾਇਤੀ ਤੇ ਮਦਦਗਾਰ ਪੈਦਾ ਕਰਦੇ। ਵੀ ਅੱਲਾਹ ਅੱਗੇ ਦੁਆਵਾਂ ਕਰਦੇ ਨੇ ਕਿ ਯਾ ਅੱਲਾਹ ਅਸੀਂ ਇਹ ਹੁਣ ਸਖਤੀਆਂ ਨਹੀਂ, ਇਸ ਲੈਵਲ ਤੇ ਆ ਗਏ ਹਾਂ, ਸਖਤੀਆਂ ਨਹੀਂ ਝੱਲ ਸਕਦੇ, ਤੇ ਸਾਡੇ ਵਾਸਤੇ ਕੋਈ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਅਸਬਾਬ ਪੈਦਾ ਕਰ ਦਿਓ। ਇਹਦੇ ਚ ਇਸ ਆਇਤ ਚ ਜਿਹੜਾ ਅਸਲ ਗੱਲ ਕੀਤੀ ਸੱਚਾਈ ਦੀ ਖਾਤਰ ਆਪਣੇ ਅੱਗੇ ਮੈਂ ਪਹਿਲੇ ਵੀ ਦੱਸ ਚੁੱਕਿਆ ਜ਼ਾਲਮਾਂ ਦੇ ਜ਼ੁਲਮ ਦੇ ਖਿਲਾਫ ਪਹਿਲਾ ਕੰਮ ਕਰਦੇ। ਇਹਦੇ ਵਿੱਚ ਵੀ ਇਸ ਆਇਤ ਦਾ ਵੀ ਜਿਹੜਾ ਨਾ ਕਿ ਉਹ ਬੰਦੇ ਪੈਂਦੇ ਨੇ ਕਿ ਯਾ ਅੱਲਾਹ ਸਾਡੇ ਵਾਸਤੇ ਕੋਈ ਅਸਬਾਬ ਪੈਦਾ ਕਰੋ, ਕੋਈ ਸਾਡੇ ਵਾਸਤੇ ਹਮਦਰਦ ਜਿਹੜੇ ਸਾਡੇ ਮੁਤਲਕ ਸੋਚਣ, ਜਿਹੜੇ ਸਾਡੇ ਵਾਸਤੇ ਉੱਠ ਕੇ ਜੰਗ ਕਰਨ, ਜਿਹੜੇ ਸਾਡੇ ਵਾਸਤੇ ਮੁਸ਼ਕਲਾਂ ਚੋਂ ਗੁਜ਼ਰਨ, ਸਨ ਆਜ਼ਾਦ ਕਰਾਉਣ ਵਾਸਤੇ, ਸਾਡੀ ਜ਼ਿੰਦਗੀ ਚ ਆਸਾਨੀਆਂ ਪੈਦਾ ਕਰਨ ਵਾਸਤੇ, ਸਨ ਚੁੱਕ ਕੇ ਲੈ ਜਾਣ ਆਪਣੇ ਕੋਲ। ਤੇ ਇਹ ਇਸਲਾਮੀ ਜਮਹੂਰੀਆ ਪਾਕਿਸਤਾਨ ਜਿਹੜਾ ਨਾ ਇਹ ਜਿਨ੍ਹਾਂ ਲੋਕਾਂ ਨੂੰ ਇਹ ਆਇਤ ਦਾ ਅਗਰ ਸਹੀ ਕਿਸੇ ਮਤਲਬ ਸਮਝਣਾ ਤੇ ਇਸਲਾਮੀ ਜਮਹੂਰੀਆ ਪਾਕਿਸਤਾਨ ਨੂੰ ਸਾਹਮਣੇ ਰੱਖ ਲਵੇ। ਉਹਨਾਂ ਦਾ ਗੁਨਾਹ ਕੀ ਹੈ? ਉਹਨਾਂ ਹੱਕ ਦਾ ਸਾਥ ਦਿੱਤਾ। ਪਾਕਿਸਤਾਨ ਚ ਵੀ ਵੇਖ ਲਵੋ, ਹੱਕ ਦਾ ਸਾਥ ਦੇਣ ਵਾਲਿਆਂ ਨੂੰ, ਸਿਰਫ ਹੱਕ ਦਾ ਸਾਥ ਦੇਣ ਵਾਲਿਆਂ ਤੇ ਸਖਤੀ ਹੁੰਦੀ ਹੈ। ਉੱਥੇ ਜੋ ਦੁਨੀਆ ਦਾ ਗਪਾੜ, ਜੋ ਦੁਨੀਆ ਦੀ ਤੁਸੀਂ ਗਲਤ ਚੀਜ਼ਾਂ ਕਰੋ, ਜੋ ਆਪਣੇ ਦੀਨ ਬਣਾਓ, ਹਰ ਗਲਤ ਕੰਮ ਕਰੋ, ਉਹਦੇ ਤੇ ਕੋਈ ਸਜ਼ਾ ਨਹੀਂ, ਕੋਈ ਲੋਕਾਂ ਦੇ ਉਹਦੇ ਤੇ ਨਾ ਧਿਆਨ ਨਹੀਂ ਜਾਂਦਾ। ਲੇਕਿਨ ਕੋਈ ਵੀ ਬੰਦਾ ਕੋਈ ਹੱਕ ਦੀ ਗੱਲ ਕਰਕੇ ਵੇਖ ਲਵੇ, ਭਾਵੇਂ ਉਹ ਦੁਨੀਆ ਦੇ ਮਾਮਲੇ 'ਚ, ਭਾਵੇਂ ਉਹ ਆਖਰਤ ਦੇ ਮਾਮਲੇ 'ਚ, ਉਹਦਾ ਤੁਸੀਂ ਵੇਖੋ ਹਾਲ ਕੀ ਹੁੰਦਾ। ਉਹਦਾ ਜ਼ਿੰਦਾ ਮਿਸਾਲਾਂ ਮੌਜੂਦ ਨੇ। ਉਹਦਾ ਉੱਥੇ ਰਹਿਣਾ ਜੀਣਾ ਮੁਸ਼ਕਲ ਹੋ ਜਾਂਦਾ। ਆਪਣੀ ਫੈਮਿਲੀ ਤੋਂ ਲੈ ਕੇ ਪੂਰੀ ਦੁਨੀਆ ਉਹਦੇ ਖਿਲਾਫ ਹੋ ਜਾਂਦੀ ਹੈ। ਅਜ਼ੀਅਤਨਾਕ, ਇਸ ਤੋਂ ਵੱਡੀ ਅਜ਼ੀਅਤਨਾਕ ਜ਼ਿੰਦਗੀ ਨਹੀਂ ਹੁੰਦੀ। ਇੱਕ ਐਸੀ ਬਿਮਾਰੀ ਹੁੰਦੀ ਹੈ ਜਿਸ ਪੂਰਾ ਮਾਸ਼ਰਾ ਤੁਹਾਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਣ ਲੱਗ ਗਿਆ। ਔਰ ਤੁਹਾਡਾ ਗੁਨਾਹ ਕੀ ਹੈ ਕਿ ਤੁਸੀਂ ਇੱਕ ਸੱਚੀ ਗੱਲ ਦਾ ਸਾਥ ਦਿੱਤਾ ਹੈ। ਜਿਹੜਾ ਮਾਮਲਾ ਮੇਰੇ ਨਾਲ ਵੀ ਹੋਇਆ, ਜਿਹੜਾ ਫੌਜ 'ਚ ਮੈਂ 16-17 ਸਾਲ ਦੀ ਉਮਰ 'ਚ ਗੱਲ ਕਰਨਾ ਪਿਆ, ਔਰ ਹਰ ਇਨਸਾਨ ਨੇ ਮੇਰੀ ਜ਼ਿੰਦਗੀ 'ਚ ਆਉਣ ਵਾਲੇ ਨੂੰ ਤਕਰੀਬਨ ਨਫ਼ਰਤ ਕੀਤੀ ਹੈ। ਔਰ ਹੁਣ ਉਹ ਸਾਰੇ ਉਸ ਗੱਲ ਤੇ ਆ ਗਏ ਨੇ ਕਿ ਇਹ ਗੱਲ ਠੀਕ ਸੀ। ਲੇਕਿਨ ਹੁਣ ਜ਼ਾਹਿਰ ਹੈ ਫਾਇਦਾ ਹੀ ਕੋਈ ਨਹੀਂ। ਲਿਹਾਜ਼ਾ ਇਹ ਪਾਕਿਸਤਾਨ ਜੇ ਅਗਰ ਇਸ ਦੁਨੀਆ 'ਚ ਅੱਜ ਵੀ ਕੋਈ ਮਾਸ਼ਰਾ ਇਸ ਤਰ੍ਹਾਂ ਦਾ ਢੂੰਡ ਨਾ ਹੋਵੇ, ਇਹ ਅੱਲਾ ਦੇ ਜਿਹੜੀ ਇਹ ਆਇਤ ਦੇ ਮੁਖਾਤਬ ਜਾਂ ਇਹ ਜਿੱਥੇ ਲਾਗੂ ਹੋ ਸਕਦੀ ਹੈ ਤੇ ਉਹ ਪਾਕਿਸਤਾਨ ਹੈ। ਇਹਦਾ ਇਹ ਨਹੀਂ ਮਤਲਬ ਕਿ ਮੁਸਲਮਾਨ ਹੋ ਕੇ ਤੁਸੀਂ ਜ਼ੁਲਮ ਕਰੋ ਤੇ ਜ਼ੁਲਮ, ਉਹ ਇਨਸਾਨਾਂ ਨੂੰ ਮੁਖਾਤਬ ਕੀਤਾ ਜਾ ਰਿਹਾ। ਅਗਲੀ ਆਇਤ 76 ਚ ਅੱਲਾਹ ਤਾਲਾ ਆਂਦੇ ਨੇ, ਈਮਾਨ ਵਾਲੇ ਖੁਦਾ ਦੀ ਰਾਹ ਵਿੱਚ ਲੜਦੇ ਨੇ ਔਰ ਮੁਨਕਰੀਨ ਆਪਣੇ ਸਰਕਸ਼ਾਂ ਦੀ ਰਾਹ ਵਿੱਚ। ਸੋ ਤੁਸੀਂ ਸ਼ੈਤਾਨ ਦੇ ਇਹਨਾਂ ਦੋਸਤਾਂ ਨਾਲ ਲੜੋ ਔਰ ਕੋਈ ਫਿਕਰ ਨਾ ਕਰੋ, ਇਸ ਲਈ ਕਿ ਸ਼ੈਤਾਨ ਦੀ ਚਾਲ ਬੜੀ ਕਮਜ਼ੋਰ ਹੈ। ਅੱਲਾਹ ਤਾਲਾ ਇਸ 76 ਚ ਇਹੀ ਗੱਲ ਕੰਟੀਨਿਊ ਕਰ ਰਹੇ ਨੇ ਕਿ ਉਹਨਾਂ ਦੀ ਮਦਦ ਕਰੋ ਜਿੱਥੇ ਹੱਕ ਦੀ ਵਜ੍ਹਾ ਤੋਂ ਤੁਹਾਡੇ ਤੇ ਮੁਸੀਬਤਾਂ ਲੋਕਾਂ ਨੇ ਸਖਤੀ ਬਣਾਈ ਹੈ। ਇਹਨਾਂ ਨੂੰ ਦੱਸੋ, ਅੱਲਾਹ ਤਾਲਾ ਕਹਿੰਦੇ ਨੇ ਐ ਪੈਗੰਬਰ ਕਿ ਇਹਨਾਂ ਨੂੰ ਦੱਸੋ ਆਪਣੇ ਸਾਥੀਆਂ ਨੂੰ, ਈਮਾਨ ਵਾਲੇ ਖੁਦਾ ਦੀ ਰਾਹ ਵਿੱਚ ਲੜਦੇ ਨੇ। ਜਿਹੜੇ ਈਮਾਨ ਵਾਲੇ ਲੋਕ ਨੇ ਉਹ ਤੇ ਹਮੇਸ਼ਾ ਹੀ ਅੱਲਾਹ ਦੀ ਰਾਹ, ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਕਿੰਨੇ ਆ, ਕੌਣ ਆ, ਕਿਹਦੇ ਖਿਲਾਫ ਆ। ਇਸ ਚੀਜ਼ ਦਾ ਉਹਨਾਂ ਨੇ ਇਹ ਕੋਈ ਨਹੀਂ ਹੁੰਦਾ, ਕਿਉਂਕਿ ਉਹ ਪਿਛਲੀ ਆਇਤ ਦੇ ਮੁਤਾਬਕ ਉਹ ਤੇ ਬਹੁਤ ਹੀ ਸਮਾਰਟ ਮੂਵ ਕਰ ਰਹੇ ਹੁੰਦੇ ਨੇ ਕਿ ਉਹਨੇ ਆਪਣੀ ਇਹ ਜ਼ਿੰਦਗੀ ਅੱਲਾਹ ਨੂੰ ਦੇ ਦਿੱਤੀ ਹੈ ਆਖਰਤ ਦੇ ਬਦਲੇ 'ਚ।
ਤੇ ਇਸ ਤੋਂ ਸਮਾਰਟ ਫੈਸਲਾ ਬੰਦੇ ਦੀ ਜ਼ਿੰਦਗੀ 'ਚ ਕੋਈ ਨਹੀਂ ਹੋ ਸਕਦਾ ਕਿ ਤੁਸੀਂ ਇਹ ਜ਼ਿੰਦਗੀ ਦੇ ਕੇ ਆਖਰਤ ਦੀ ਜ਼ਿੰਦਗੀ ਲੈ ਲਈਏ ਸ਼ਾਨਦਾਰ ਅੱਲਾ ਦੇ ਕੰਮ ਆ ਕੇ ਉਹਦੇ 'ਚ ਤੁਹਾਡੀ ਜਾਨ ਹੈ, ਉਹਦੇ 'ਚ ਤੁਹਾਡਾ ਮਾਲ ਹੈ, ਉਹਦੇ 'ਚ ਤੁਹਾਡਾ ਜੋ ਵੀ ਨੁਕਸਾਨ ਹੋਇਆ ਹੈ। ਇਸ ਦੁਨੀਆ ਦਾ ਅਸਲ ਫਾਇਦਾ ਨੁਕਸਾਨ ਆਖਰਤ ਹੈ, ਅਸਲ ਹਾਰ ਜਿੱਤ ਆਖਰਤ ਹੈ। ਇਹ ਚੀਜ਼ ਜਿਸ ਜ਼ਿਹਨ ਚ ਆਵੇ ਤੇ ਆਇਤ ਦੀ ਤੇ ਅੱਲਾ ਕਹਿੰਦੇ ਨੇ ਇਹ ਤੇ ਖੁਦਾ ਵਾ ਦੱਸੋ ਭਾਈ ਮਾਨ ਵਾਲੇ ਖੁਦਾ ਵਾਸਤੇ ਲੜਦੇ ਨੇ ਤੇ ਮੁਨਕਰੀਨ ਜਿਹੜੇ ਨੇ ਜਿਹੜੇ ਇਹਨਾਂ ਦੇ ਖਿਲਾਫ ਹੁੰਦੇ ਨੇ ਹੱਕ ਬੋਲਣ ਵਾਲਿਆਂ ਦੇ ਉਹ ਸ਼ੈਤਾਨ ਦੇ ਦੋਸਤ ਹੁੰਦੇ ਨੇ। ਉਹ ਸ਼ੈਤਾਨ ਵਾਸਤੇ ਲੜਦੇ ਨੇ, ਉਹ ਖੈਰ ਵਾਸਤੇ ਨਹੀਂ, ਉਹ ਸ਼ਰ ਵਾਸਤੇ ਲੜੇ ਨੇ, ਉਹ ਨੇਕੀ ਵਾਸਤੇ ਨਹੀਂ, ਉਹ ਬਦੀ ਵਾਸਤੇ ਲੜਦੇ ਨੇ। ਸੋ ਤੁਸੀਂ ਸ਼ੈਤਾਨ ਦੇ ਇਹਨਾਂ ਦੋਸਤਾਂ ਨਾਲ ਲੜੋ। ਅੱਲਾ ਕਹਿੰਦੇ ਨੇ ਕਿ ਇਹਨਾਂ ਸ਼ੈਤਾਨ ਦੀਆਂ ਦੋਸਤਾਂ ਨਾਲ ਲੜੋ। ਔਰ ਸ਼ੈਤਾਨ ਦੇ ਦੋਸਤ ਨੋ ਡਾਊਟ ਅੱਜ ਅਗਰ ਮੁਅੱਦਬ ਅਸਾ ਲੈ ਕੇ ਮੁਆਇਨਾ ਲੈ ਕੇ ਲਿਖ ਕੇ ਵੇਖਿਆ ਜਾਏ ਤਾਂ ਉਹ ਪਾਕਿਸਤਾਨੀ ਮੁਆਸ਼ਰਾ ਜਿਹੜਾ ਹੈ ਇਹ ਸ਼ੈਤਾਨ ਦੇ ਦੋਸਤ ਨੇ। ਦੋਸਤਾਂ ਨਾਲ ਲੜੋ ਔਰ ਫਿਕਰ ਨਾ ਕਰੋ ਇਸ ਲਈ ਕਿ ਸ਼ੈਤਾਨ ਦੀ ਚਾਲ ਬੜੀ ਕਮਜ਼ੋਰ ਹੈ। ਸ਼ੈਤਾਨ ਜਿਹੜਾ ਉਹਦੇ ਕੋਈ ਪੈਰ ਨਹੀਂ ਹੁੰਦੇ। ਤੁਸੀਂ ਕਦੀ ਕਰਕੇ ਵੇਖ, ਕੋਈ ਬੰਦਾ ਕਰਕੇ ਵੇਖੇ, ਕਿਉਂਕਿ ਜਿਹਦਾ ਸਾਥੀ ਅੱਲਾ ਹੈ ਉਹਨ ਕੀ ਉਹ ਜਿਉਂਦਾ ਰਿਹਾ, ਉਹ ਜ਼ਖਮੀ ਹੋ ਗਿਆ, ਉਹ ਮਰ ਗਿਆ, ਉਹ ਸੜ ਗਿਆ, ਉਹ ਤੇ ਜਿੱਤ ਗਿਆ ਅੱਲਾ ਦੀ ਰਾਹ ਤੇ। ਇਹਦੇ ਵਾਸਤੇ ਅੱਲਾ ਦਾ ਸ਼ਊਰ ਹੋਣਾ ਜ਼ਰੂਰੀ ਹੈ। ਔਰ ਅੱਲਾ ਦਾ ਸ਼ਊਰ ਫਿਤਰਤ ਦੀਆਂ ਚੀਜ਼ਾਂ ਧਿਆਨ ਨਾਲ ਵੇਖਣ ਨਾਲ, ਔਰ ਕੁਰਾਨ ਜਿਹੜਾ ਨਾ ਇਹ ਸਾਦਾ ਕਿਤਾਬ ਜਿਹੜਾ ਇੰਨੀ ਸਾਦਾ ਗੱਲ ਕਰਦਾ ਉਹ ਸਮਝਣਾ ਹੁੰਦਾ। ਤੇ ਸ਼ੈਤਾਨ ਦੇ ਕੋਈ ਬੁਰਾਈ ਦੇ ਕੋਈ ਪੈਰ ਨਹੀਂ ਹੁੰਦੇ। ਉਹ ਵਕਤੀ ਤੌਰ ਤੇ ਜਿੱਤ ਵੀ ਜਾਂਦੀ ਹੈ, ਲੇਕਿਨ ਇਹ ਦੁਨੀਆ ਜਿਹੜੀ ਹੈ ਇਹ ਫਾਈਨਲ ਨਹੀਂ। ਇੱਥੇ ਹਾਰ ਜਿੱਤ, ਅਸਲ ਹਾਰ ਜਿੱਤ ਉੱਥੇ ਇੱਥੇ ਦੀ ਬਿਸਤੀ ਦਿਲ ਚ ਉੱਥੇ ਤੁਹਾਨੂੰ ਪੈਗੰਬਰਾਂ ਦੇ ਦਰਜੇ ਪੈਗੰਬਰਾਂ ਦੇ ਨਾਲ ਬਿਠਾ ਦੇ। ਇੱਥੇ ਦੀ ਬਾਜ਼ ਦਫਾ ਗਲਤ ਤਰੀਕੇ ਨਾਲ ਕਮਾਈ ਇੱਜ਼ਤ ਜਿਹੜੀ ਹੈ ਦਿਲ ਚ ਤੁਹਾਨੂੰ ਜਹੰਨਮ ਚ ਅਬੂ ਜੇਹਲ ਨਾਲ, ਅਬੂ ਲਾਹਬ ਨਾਲ, ਫਰਾਉਨ ਦੇ ਦਾ ਸਾਥੀ ਬਣਾਇਆ ਸੜਨ ਵਾਸਤੇ ਸੜਦੇ। ਇਹ ਅੱਲਾ ਤੇ ਭਰੋਸਾ, ਅੱਲਾ ਨਾਲ ਆਪਣਾ ਤਲਕ ਮਜ਼ਬੂਤ ਕਰਨ ਦਾ, ਅੱਲਾ ਦਾ ਸ਼ੌਰੀ ਸਤਹ ਤੇ ਇਲਮ ਹਾਸਲ ਕਰਨ ਦੇ ਮੁਤਲਕ ਇਹ ਹੁਕਮ ਹੈ। ਅੱਛਾ, ਅੱਗੇ 77 ਆਇਤ ਚ ਅੱਲਾਹ ਤਾਲਾ ਆਂਦੇ ਨੇ ਤੁਸੀਂ ਨਹੀਂ ਵੇਖਿਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਆਖਿਆ ਜਾਂਦਾ ਸੀ ਕਿ ਜਿਨ੍ਹਾਂ ਨੂੰ ਆਖਿਆ ਜਾਂਦਾ ਸੀ ਅਜੇ ਜਿਨ੍ਹਾਂ ਆਖਿਆ ਅਜੇ ਲੜਨ ਦਾ ਵਕਤ ਨਹੀਂ ਹੈ, ਇਸ ਲਈ ਆਪਣੇ ਹੱਥ ਰੋਕ ਕੇ ਰੱਖੋ, ਨਮਾਜ਼ ਦਾ ਇਤਮਾਮ ਕਰੋ, ਜ਼ਕਾਤ ਅਦਾ ਕਰਦੇ ਰਹੋ। ਲੇਕਿਨ ਜਦੋਂ ਇਹਨਾਂ ਨੇ ਜੰਗ ਫਰਜ਼ ਕਰ ਦਿੱਤੀ ਤੇ ਹੁਣ ਇਹਨਾਂ ਦੀ ਹਾਲਤ ਹੈ ਕਿ ਇਹਨਾਂ ਦਾ ਇੱਕ ਗਰੋਹ ਲੋਕਾਂ ਤੋਂ ਇਸ ਤਰ੍ਹਾਂ ਡਰਦਾ ਹੈ ਜਿਸ ਤਰ੍ਹਾਂ ਅੱਲਾ ਤੋਂ ਡਰਿਆ ਜਾਂਦਾ ਹੈ, ਜਾਂ ਉਸ ਤੋਂ ਵੀ ਜ਼ਿਆਦਾ। ਆਖਦੇ ਨੇ ਕਿ ਇਹ ਪਰਵਰਦਿਗਾਰ ਤੁਸੀਂ ਇਹ ਲੜਾਈ ਸਾਡੇ ਤੇ ਕਿਉਂ ਫਰਜ਼ ਕਰ ਦਿੱਤੀ ਹੈ, ਸਾਨੂੰ ਥੋੜੀ ਜਿਹੀ ਮੁਹਲਤ ਹੋਰ ਕਿਉਂ ਨਹੀਂ ਦਿੱਤੀ। ਇਹਨਾਂ ਨੂੰ ਕਹਿ ਦਿਓ ਦੁਨੀਆ ਦਾ ਮਾਲ ਬਹੁਤ ਥੋੜਾ ਹੈ, ਔਰ ਜਿਹੜੇ ਲੋਕ ਪਰਹੇਜ਼ਗਾਰੀ ਇਖਤਿਆਰ ਕਰਨ ਦੇ ਉਹਨਾਂ ਲਈ ਆਖਰਤ ਉਸ ਤੋਂ ਬਹੁਤ ਵੱਧ ਕੇ, ਔਰ ਉੱਥੇ ਤੁਹਾਡੀ ਜ਼ਰਾ ਵੀ ਬਿਲਕੁਲ ਮਾਮੂਲੀ ਜਿਹੀ ਵੀ ਅੱਖ ਤਲਫੀ ਨਹੀਂ ਹੋਵੇਗੀ। ਇਹ ਇੱਥੇ ਅੱਲਾਹ ਤਾਲਾ ਨਾ ਇਹ ਤਜ਼ਕੀਏ ਦਾ ਅੱਲਾਹ ਤਾਲਾ ਦੇ ਮੁਸਲਮਾਨਾਂ ਨੂੰ ਮੁਖਾਤਬ ਹੋਏ ਨੇ, ਵਿੱਚ ਮੁਨਾਫਕਾਂ ਦਾ ਜ਼ਿਕਰ ਹੋਇਆ, ਫਿਰ ਹੁਣ ਮੁਸਲਮਾਨਾਂ ਦਾ ਦੀਨ ਤਜ਼ਕੀਏ ਦਾ ਨਾਂ ਹੈ। ਇੱਥੇ ਤਜ਼ਕੀਆ ਕੀਤਾ ਜਾ ਰਿਹਾ, ਸਫਾਈ ਉਹਨਾਂ ਨੂੰ ਦੱਸਿਆ ਜਾ ਰਿਹਾ ਪਾਕੀਜ਼ਾ ਕਿਸ ਤਰ੍ਹਾਂ ਹੋਣਾ। ਤਾਂ ਤੁਸੀਂ ਅੱਲਾਹ ਤਾਲਾ ਕਹਿੰਦੇ ਤੁਸੀਂ ਉਹਨਾਂ ਲੋਕਾਂ ਨੂੰ ਵੇਖਿਆ ਨਹੀਂ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ ਕਿ ਅਜੇ ਲੜਨ ਦਾ ਵਕਤ ਨਹੀਂ। ਕਈ ਲੋਕ ਨਾ ਜੈਸੇ ਲੜਾਈ ਦਾ ਨਹੀਂ ਟਾਈਮ ਤਾਂ ਬੜੇ ਜਨਾਬ ਮਾਰਦੇ ਆਂਦੇ, ਚੁੱਕਦੇ ਆਂਦੇ, ਇਸ ਤਰ੍ਹਾਂ ਦੀਆਂ। ਇਹ ਪਿੱਛੇ ਵੀ ਮਾਮੂਲੀ ਜਿਹਾ ਟੱਚ ਆਇਆ, ਉਹ ਇਸ ਤਰ੍ਹਾਂ ਦੇ ਨੇ, ਬੜੇ ਜਜ਼ਬਾਤੀ ਹੁੰਦੇ ਨੇ। ਉਹ ਇੱਕ ਵਾਰੀ ਹੁਕਮ ਤੇ ਕਰੋ, ਤੁਸੀਂ ਦੱਸੋ ਤਾਂ ਸਹੀ, ਤੁਸੀਂ ਆਖਣੇ ਤੇ ਇੰਜ ਕਰਦੇ ਨੇ। ਤੇ ਅੱਲਾਹ ਤਾਲਾ ਕਹਿੰਦੇ ਨੇ ਉਹਨਾਂ ਲੋਕਾਂ ਨੂੰ ਵੇਖਿਆ ਜਿਨ੍ਹਾਂ ਨੂੰ, ਤੇ ਉਹਨਾਂ ਨੂੰ ਆਖਿਆ ਕਿ ਅਜੇ ਨਹੀਂ ਇਹਦਾ ਟਾਈਮ। ਅੱਲਾਹ ਤਾਲਾ ਕਹਿੰਦੇ ਨੇ ਅਜੇ ਤੁਸੀਂ ਹੱਥ ਹੌਲਾ ਰੱਖੋ, ਨਮਾਜ਼ ਦਾ ਇਤਮਾਮ ਕਰੋ ਤੇ ਜ਼ਕਾਤ ਦਾ ਵੀ ਆਪਣੇ ਜਿਹੜੇ ਦੀਨ ਦੇ ਅਹਿਕਾਮਾਤ ਨੇ ਉਹਨਾਂ ਤੇ ਅਮਲ ਕਰੋ। ਅਜੇ ਜੰਗ ਦਾ ਨਹੀਂ ਟਾਈਮ। ਅਜੇ ਜਾ ਸਿਰਫ ਇਹ ਨਹੀਂ ਕਿ ਜਾਂ ਅੱਲਾਹ ਅੱਗੇ ਦੀ ਗੱਲ ਬਣਨੇ ਦਾ ਇਹ ਨਹੀਂ ਕਿ ਜੰਗ ਹੀ ਸਿਰਫ ਕਰਨੀ, ਅੱਲਾਹ ਦੇ ਹਰ ਹੁਕਮ ਅੱਗੇ ਸਰੈਂਡਰ ਕਰਨਾ ਔਰ ਅਮਲ ਕਰਨਾ ਤੇ ਜ਼ਕਾਤ ਅਦਾ ਕਰੋ। ਤੇ ਇਹ ਨਮਾਜ਼ ਔਰ ਜ਼ਕਾਤ ਤੂੰ ਜੀ ਬਈ ਉਹਦੇ ਤੇ ਜਾਣੇ ਤੇ ਦਿਲ ਨਹੀਂ ਕਰਦਾ ਤੇ ਜੰਗ ਲਈ ਬੇਚੈਨ ਹੁੰਦੇ ਨੇ, ਕਿਉਂਕਿ ਜੰਗ ਹੈ ਕੋਈ ਨਾ। ਜੰਗ ਹੋਵੇ ਤੇ ਫਿਰ ਉਹ ਸ਼ਾਇਦ ਆਖਦੇ ਨਹੀਂ ਅਸੀਂ ਜ਼ਕਾਤ ਦੇਣੇ। ਇਹ ਰਵੱਈਏ ਨੇ ਇਨਸਾਨੀ ਜਿਸ ਤਰ੍ਹਾਂ ਦੇ।
ਜਿਨ੍ਹਾਂ ਤੇ ਡਿਸਕਸ ਕੀਤਾ ਜਾ ਰਿਹਾ। ਲੇਕਿਨ ਜਦੋਂ ਇਹਨਾਂ ਤੇ ਜੰਗ ਫਰਜ਼ ਕਰ ਦਿੱਤੀ ਗਈ ਤੇ ਹੁਣ ਇਹਨਾਂ ਦੀ ਹਾਲਤ ਹੈ ਕਿ ਵੀ ਜਿਸ ਜੰਗ ਦਾ ਟਾਈਮ ਆ ਗਿਆ ਤੇ ਇਹਨਾਂ ਦੀ ਹਾਲਤ ਹੈ ਕਿ ਇਹਨਾਂ ਦਾ ਇੱਕ ਗਰੋਹ ਲੋਕਾਂ ਤੋਂ ਇਸ ਤਰ੍ਹਾਂ ਪਿਆ ਡਰਦਾ ਹੈ ਜਿਸ ਤਰ੍ਹਾਂ ਅੱਲਾਹ ਤੋਂ ਡਰਨਾ ਚਾਹੀਦਾ ਵੀ ਇਹਨਾਂ ਚ ਹੁਣ ਇੰਜ ਨੇ ਨਾ ਉਹ ਜਿਹੜੇ ਦਾਅਵੇ ਦੂਵੇ ਉਹਨਾਂ ਦਾ ਹੁਣ ਟਾਈਮ ਆ ਗਿਆ। ਉਹਨਾਂ ਕੋਲ ਜੰਗ ਹੋਣੀ ਹੈ, ਉਹ ਜੰਗੇ ਉਹ ਚ ਇਸ ਤਰ੍ਹਾਂ ਹੀ ਹੋਇਆ ਸੀ। ਬੜਾ ਤਬਸਰਾ ਖੂਬਸੂਰਤ ਅੱਲਾਹ ਤਾਲਾ ਇੱਕ ਇੱਕ ਰਵੱਈਏ ਤੇ ਕੀਤਾ ਤੇ ਹੁਣ ਉਹ ਅੱਲਾਹ ਕਹਿੰਦੇ ਨੇ ਅੱਲਾਹ ਤੋਂ ਇਸ ਤਰ੍ਹਾਂ ਡਰਨ ਲੱਗ ਪੈਂਦੇ ਨੇ ਬੰਦਿਆਂ ਤੋਂ ਕਿ ਜਿਸ ਤਰ੍ਹਾਂ ਅੱਲਾਹ ਤੋਂ ਡਰਨਾ ਚਾਹੀਦਾ। ਅੱਲਾਹ ਮਾਲਕ ਹੈ ਨਾ ਹਰ ਚੀਜ਼ ਦਾ, ਅੱਲਾਹ ਤੇ ਅਸਲ ਤੇ ਅੱਲਾਹ ਦਾ ਡਰ ਹੈ, ਲੇਕਿਨ ਉਹ ਕਹਿੰਦੇ ਨੇ ਬੰਦਿਆਂ ਤੋਂ ਇਸ ਲੈਵਲ ਤੇ ਡਰਨ ਲੱਗ ਪੈਂਦੇ ਨੇ ਜਿਵੇਂ ਇਹ ਅੱਲਾਹ ਦੀ ਤਰ੍ਹਾਂ ਐਕਟ ਕਰ ਸਕਦੇ ਨੇ ਜ਼ਿਆਦਾ, ਜਾਂ ਉਹਦੇ ਅੱਲਾਹ ਤੋਂ ਵੀ ਜ਼ਿਆਦਾ ਉਹ ਸਮਝਦੇ ਨੇ ਕਿ ਹੁਣ ਬੰਦਿਆਂ ਤੋਂ ਡਰਨ ਲੱਗ ਪੈਂਦੇ। ਆਖਦੇ ਨੇ ਕਿ ਇਹ ਪਰਵਰਦੀਗਾਰ ਤੁਸੀਂ ਇਹ ਲੜਾਈ ਸਾਡੇ ਤੇ ਕਿਉਂ ਫਰਜ਼ ਕਰ ਦਿੱਤੀ ਜਾਂਦੇ ਨੇ, ਇਹ ਯਕਦਮ ਕੀ ਤੁਸੀਂ ਬਈ ਕਰ ਦਿੱਤਾ, ਸਾਨੂੰ ਥੋੜੀ ਜਿਹੀ ਮੁਹਲਤ ਦਿਓ ਵੀ ਸਾਨੂੰ ਜਿਸ ਤਰ੍ਹਾਂ ਨਹੀਂ ਅਚਾਨਕ, ਕਿਉਂਕਿ ਉਹਨਾਂ ਦੇ ਤੇ ਜ਼ਿਹਨ 'ਚ ਇਹ ਸੀ ਇਸ ਤਰ੍ਹਾਂ ਹੀ ਕਿ ਅਸੀਂ ਤੇ ਬਸ ਗੱਲਾਂ ਗੁੱਲਾਂ ਕਰਕੇ ਤੇ ਬੜੇ ਬੰਦੇ ਨੇ ਜਿਹਨੂੰ ਪੂਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ, ਇਮਤਿਹਾਨ ਦਾ ਟਾਈਮ ਨਹੀਂ ਹੁੰਦਾ ਹੈ ਅੱਜ ਦੀ ਸੁਸਾਇਟੀ ਵਿੱਚ ਵੀ, ਸੰਗੀਆਂ ਸਾਥੀਆਂ ਵਿੱਚ ਵੀ, ਤੇ ਉਹਨਾਂ ਨੂੰ ਮੁਹਲਤ ਕਿਉਂ ਦਿੱਤੀ ਹੈ? ਉਹਨਾਂ ਨੂੰ ਉਹ ਮੈਂ ਜ਼ਾਤੀ ਤੌਰ ਤੇ ਜਾਣਨਾ ਕਈਆਂ ਲੋਕਾਂ ਨੂੰ ਕਿ 35 ਸਾਲ ਦਾ ਤਲਕ ਇੱਕ ਝਗੜਾ ਹੋਇਆ ਤੇ ਉਹਦੇ ਚ ਉਹਨਾਂ ਦਾ ਸ਼ਹਾਦਤ ਦੀ ਜ਼ਰੂਰਤ ਪਈ ਹੈ ਜਾਂ ਕੋਈ ਉਹਨਾਂ ਨਾਲ ਕੰਮ ਪਿਆ, ਨਹੀਂ ਤਾਂ ਉਹਨਾਂ ਨੂੰ ਸਭ ਤੋਂ ਕਰੀਬੀ ਦੋਸਤ ਸਮਝਿਆ ਗਿਆ ਸਾਰੀ ਜ਼ਿੰਦਗੀ ਕਿ ਇਹ ਤੇ ਸਾਡਾ ਜਾਨ ਹੈ ਤੇ ਇਹ ਨਹੀਂ ਤੇ ਮਰਨਾ ਹੈ ਤੇ ਇਹ ਤੇ ਸਾਡੀ ਫੈਮਿਲੀ ਹੈ। ਲੇਕਿਨ ਜਿਸੇ ਵਕਤ ਆਇਆ ਤੇ ਸਾਡੇ ਬਜ਼ੁਰਗਾਂ ਦੇ ਹੁੰਦੇ ਹਨ ਕਿ ਇਹ ਸਖਤੀਆਂ ਜਿਹੜੀਆਂ ਨਾ ਇਹਦੇ ਚ ਸੱਜਣ ਦੁਸ਼ਮਣ ਦਾ ਪਤਾ ਲੱਗਦਾ ਤੇ ਇਹਦੇ ਨਾਲ ਈਮਾਨ ਕਾਇਮ ਹੁੰਦਾ ਹੈ। ਬਈ ਇਹ ਜਿਹੜੀਆਂ ਲੜਾਈਆਂ ਪੜਾਈਆਂ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਇਹਨਾਂ ਨਾਲ ਨਾ ਬੰਦੇ ਦਾ ਈਮਾਨ ਮਜ਼ਬੂਤ ਹੁੰਦਾ ਔਰ ਲੋਕਾਂ ਦੀ ਛਾਨਣੀ ਲੱਗਦੀ ਹੈ, ਪਤਾ ਲੱਗਦਾ ਕਿ ਇਹ ਕਿੰਨਾ ਸੱਜਣ ਨੇ ਤੇ ਕਿੰਨਾ ਦੁਸ਼ਮਣ ਨੇ। ਇਹਨਾਂ ਨੂੰ ਕਹਿ ਦਿਓ, ਅੱਲਾਹ ਕਹਿੰਦੇ ਨੇ ਇਹਨਾਂ ਨੂੰ ਕਹਿ ਦਿਓ ਦੁਨੀਆ ਦਾ ਮਾਲ ਬਹੁਤ ਥੋੜਾ ਹੈ, ਦੁਨੀਆ ਪੂਰੀ ਦਾ ਇੱਕ ਬੰਦਾ ਅੱਜ ਜਿਹੜਾ ਮਾਲਕ ਬਣ ਜਾਏ ਨਾ ਅੱਜ ਤੇ ਉਹਦੀ ਕੋਈ ਅਹਿਮੀਅਤ ਨਹੀਂ। ਦੁਨੀਆ ਦੀ ਪੂਰੀ ਜ਼ਿੰਦਗੀ ਚ ਮੁਕੰਮਲ ਅਯਾਸ਼ੀ ਜੰਨਤ ਦੀ ਜ਼ਿੰਦਗੀ ਦੀ ਆਖਰਤ ਦੇ ਇੱਕ ਸੈਕਿੰਡ ਨਾਲ ਵੀ ਕੰਪੇਅਰ ਨਹੀਂ ਕੀਤੀ ਜਾ ਸਕਦੀ। ਇੰਨਾ ਫਰਕ ਹੈ, ਇੰਨਾ ਕੋ ਉਹ ਚੀਜ਼ ਹੈ। ਦੁਨੀਆ ਮਾਲ ਥੋੜਾ ਔਰ ਜਿਹੜੇ ਲੋਕ ਪਰਹੇਜ਼ਗਾਰੀ ਇਖਤਿਆਰ ਕਰਨ ਦੇ ਉਹਨਾਂ ਲਈ ਆਖਰਤ ਉਸ ਤੋਂ ਬਹੁਤ ਵੱਧ ਕੇ। ਬਈ ਜਿਹੜੇ ਲੋਕ ਪਾਕੀਜ਼ਾ ਜਿਹੜੇ ਸਮਝਦੇ ਨੇ, ਜਿਨ੍ਹਾਂ ਨੂੰ ਅੱਲਾਹ ਦਾ ਸ਼ਊਰ ਹੈ, ਪਾਕੀਜ਼ਾ ਨੇ, ਇਲਮ ਇਖਲਾਕ ਹਰ ਚੀਜ਼ ਦੇ ਮਾਮਲੇ 'ਚ ਸ਼ੈਤਾਨ ਦਾ ਗਲਬਾ ਨਹੀਂ, ਨਾ ਹੀ ਕੋਈ ਇਨਸਾਨੀ ਸੂਰਤ 'ਚ ਸ਼ੈਤਾਨਾਂ ਦਾ, ਔਰ ਅੱਲਾਹ ਦਾ ਦੀਨ ਸਮਝਦੇ ਨੇ। ਔਰ ਉੱਥੇ ਤੁਹਾਡੀ ਜ਼ਰਾ ਵੀ ਹੱਕ ਤਲਫੀ, ਜੰਨਤ ਚੀਜ਼ ਹੀ ਐਸੀ ਉੱਥੇ ਕਿਸੇ ਦੀ ਵੀ ਜੰਨਤ ਹੀ ਨਹੀਂ ਇਸ ਤਰ੍ਹਾਂ ਦੀ ਚੀਜ਼ ਹੈ, ਜੰਨਮ ਵੀ ਐਸੀ ਚੀਜ਼ ਹੈ ਕਿ ਉੱਥੇ ਵੀ ਕਿਸੇ ਦੀ ਹੱਕ ਤਲਫੀ ਨਹੀਂ ਹੋਵੇਗੀ। ਜੋ ਕਿਸੇ ਨੇ ਕਮਾਏ ਹੈ ਨਾ ਅੱਲਾਹ ਤਾਲਾ ਆਂਦੇ ਨੇ ਉਹਦਾ ਪੂਰਾ ਪੂਰਾ ਉਹਨੂੰ ਬਦਲਾ ਲੱਭੇਗਾ। ਤੇ ਅੱਗੇ 78 ਚ ਅੱਲਾਹ ਤਾਲਾ ਪੈਂਦੇ ਰਹੀ ਮੌਤ ਤੇ ਤੁਸੀਂ ਜਿੱਥੇ ਵੀ ਹੋਵੋਗੇ ਉਹ ਹਰ ਹਾਲ ਵਿੱਚ ਤੁਹਾਨੂੰ ਆ ਕੇ ਰਵੇਗੀ, ਭਾਵੇਂ ਤੁਸੀਂ ਕਿੰਨੇ ਮਜ਼ਬੂਤ ਉੱਚੇ ਬੁਰਜਾਂ ਵਿੱਚ ਹੋ। ਔਰ ਅਗਰ ਇਹਨਾਂ ਨੂੰ ਕੋਈ ਕਾਮਯਾਬੀ ਹਾਸਲ ਹੁੰਦੀ ਹੈ ਤੇ ਆਖਦੇ ਨੇ ਕਿ ਇਹ ਤਾਂ ਖੁਦਾ ਦੀ ਤਰਫ ਹੈ, ਅਗਰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਕਹਿੰਦੇ ਨੇ ਕਿ ਤੁਹਾਡੀ ਵਜ੍ਹਾ ਤੋਂ ਹੈ। ਕਹਿ ਦਿਓ ਹਰ ਚੀਜ਼ ਹੀ ਅੱਲਾਹ ਦੀ ਤਰਫੋਂ ਹੈ। ਆਖਰ ਇਹਨਾਂ ਲੋਕਾਂ ਨੂੰ ਕੀ ਹੋ ਗਿਆ ਹੈ, ਇਹ ਕੋਈ ਗੱਲ ਸਮਝਣ ਵਾਸਤੇ ਤਿਆਰ ਕਿਉਂ ਨਹੀਂ ਹੁੰਦੇ? ਇਹਦੇ ਵਿੱਚ ਫਿਰ ਮੁਨਾਫਕੀਨ ਦਾ ਜ਼ਿਕਰ ਆ ਗਿਆ ਤੇ ਰਸੂਲ ਅੱਲਾਹ ਨੂੰ ਆਖਿਆ ਰਹੀ ਮੌਤ ਦੀ ਗੱਲ, ਅੱਲਾਹ ਤਾਲਾ ਪਿਛਲੀ ਕਹਿੰਦੇ ਨੇ ਜਿੱਥੋਂ ਤੱਕ ਮੌਤ ਦਾ ਤਲਕ ਹੈ ਉਹ ਤੇ ਹਰ ਹਾਲ ਵਿੱਚ ਆਉਣੀ ਹੈ, ਭਾਵੇਂ ਜੰਗ ਚ ਮਰੋ, ਭਾਵੇਂ ਬਸ ਨਾ ਮਰੋ, ਭਾਵੇਂ ਬੜੇ ਆਪਣੀ ਮਰਜ਼ੀ ਦੀ ਮੌਤ ਟੀਕਾ ਲਾ ਲਵੋ, ਜਿਸ ਤਰ੍ਹਾਂ ਨੀਂਦ ਚ ਆ ਜਾ ਮੌਤ ਜਿੱਥੇ ਪਤਾ ਹੀ ਨਹੀਂ ਲੱਗਦਾ। ਤਾਂ ਕਹਿੰਦੇ ਨੇ ਇਹ ਤੇ ਹਰ ਹਾਲ ਚ ਆਉਣੀ ਹੈ ਕਿ ਇਸ ਤੋਂ ਇਲਾਵਾ ਇਹ ਮੁਸਲਮਾਨ ਜ਼ਿੰਦਾ ਚੁੱਕ ਕੇ ਲੈ ਗਏ ਨੇ ਧੱਕੇ ਨਾਲ। ਅੱਲਾਹ ਨੇ ਐਸੀ ਕੋਈ ਗੱਲ ਨਹੀਂ ਕੀਤੀ। ਸੈਯਦਨਾ ਈਸਾ ਅਲੈਹਿਸਲਾਮ ਨੂੰ ਅਸਮਾਨਾਂ ਤੇ ਅੱਲਾਹ ਕੇ ਜੋ ਵੀ ਅੱਲਾਹ ਤਾਲਾ ਕੁੱਲੋ ਨਫਸਿਨ ਜ਼ਾਇਕਾਤੁਲ ਮੌਤ, ਅੱਲਾਹ ਤਾਲਾ ਆਖਿਆ ਜਿਹੜਾ ਵੀ ਜੀ ਰੂਹ ਦੁਨੀਆ ਤੇ ਆਇਆ ਉਹਨੂੰ ਮੌਤ ਇਸ ਦੁਨੀਆ ਤੇ ਆਉਣੀ ਹੈ, ਇੱਥੋਂ ਜ਼ਿੰਦਾ ਕਿਸੇ ਨਹੀਂ। ਇਸ ਚੀਜ਼ ਦਾ ਮਤਲਬ ਹੈ। ਤੇ ਦੂਸਰਾ ਤੁਹਾਨੂੰ ਆ ਕੇ ਹੀ ਰਹਿਣੀ ਹੈ, ਇਹਦੇ ਤੇ ਹੱਲ ਹੀ ਕੋਈ ਨਹੀਂ।
ਤੇ ਬਾਵਕਾਰ ਮੌਤ ਕਿਉਂ ਨਹੀਂ ਤੁਸੀਂ ਵੀ ਇਹਦਾ ਮਤਲਬ ਹੈ ਕਿ ਬਾਵਕਾਰ ਮੌਤ ਵੱਲ ਕਿਉਂ ਨਹੀਂ ਜਾਂਦੇ ਜਿਹਦੇ ਚ ਚਲੋ ਇਸ ਦੁਨੀਆ 'ਚ ਉਹ ਦਿਲ 'ਚ ਮੌਤ ਹੀ ਜਿਹੜੀ ਤੁਹਾਡੀ ਅੱਛੇ ਤਰੀਕੇ ਨਾਲ ਕਿਸੇ ਅਸੂਲ ਤੇ ਆਵੇ ਕਿਸੇ ਦੇ ਕੰਮ ਆਉਣ ਵਾਲੀ ਹੋਵੇ ਤੇ ਉਹ ਹੀ ਤੁਹਾਡੀ ਦਿਲ 'ਚ ਗੁਨਾਹ ਮਾਫ ਕਰ ਦੇ ਭਾਵੇਂ ਤੁਸੀਂ ਕਿੰਨੇ ਅੱਲਾਹ ਬੰਦ ਮੌਤ ਤੇ ਹੋਣੀ ਜਿੱਥੇ ਵੀ ਹੋਵੋ ਭਾਵੇਂ ਉਸੇ ਬੁਰਜ ਹੁੰਦੇ ਹਨ ਜਿਵੇਂ ਕੁਰਾਨ ਦਾ ਨਜ਼ੂਲ ਹੋਇਆ ਕਿਲੇ ਹੁੰਦੇ ਹਨ ਉਹਨਾਂ 'ਚ ਤੇ ਹੁਣ ਹੋਰ ਕੋਈ ਉਹਦੇ ਜੋ ਵੀ ਜਿੰਨੀ ਵੀ ਮਹਿਫੂਜ਼ ਜਗ੍ਹਾ ਤੇ ਤੁਸੀਂ ਬੈਠੇ ਹੋ ਨਾ ਮੌਤ ਦਾ ਆਪਣਾ ਟਾਈਮ ਹੈ ਇਹ ਅੱਲਾਹ ਤਾਲਾ ਟਾਲਣ ਤੇ ਟਾਲ ਸਕਦੀ ਹੈ ਨਹੀਂ ਤੇ ਜਿੰਨੇ ਦੁਨੀਆ ਤੇ ਮੌਤਾਂ ਟਾਲਣ ਵਾਲੇ ਨੇ ਉਹਨਾਂ ਦੀ ਗੌਸ ਪਾਕਾਰ ਉਹਨਾਂ ਨਾਲ ਆਪੇ ਨੂੰ ਵੀ ਮੌਤ ਆ ਜਾਂਦੀ ਹੈ ਲਿਆਦਾ ਇਹ ਅੱਲਾਹ ਦੇ ਹੱਥੇ 'ਚ ਇਹ ਹਰ ਹਾਲ 'ਚ ਆ ਕੇ ਰਹਿਣੀ ਹੈ ਔਰ ਇਹਦਾ ਵਕਤ ਵੀ ਜਿਹੜਾ ਉਹ ਅੱਲਾਹ ਡਿਸਾਈਡ ਕਰਦੇ ਨੇ ਆਪਣੀ ਮਸਲਤ ਦੇ ਤਹਿਤ ਹੋ ਸਕਦਾ ਉਹ ਬਦਲ ਦੇਣ ਵਕਤ ਲੇਕਿਨ ਇਹ ਕਿਸੇ ਦੇ ਵਸ 'ਚ ਨਹੀਂ ਤੇ ਜ਼ੁਬਾਨ ਨਾਲ ਤੇ ਤੁਹਾਡੀ ਰਸਾਲਤ ਦਾ ਇਕਰਾਰ ਕਰਦੇ ਨੇ ਰਸੂਲ ਅੱਲਾਹ ਨੂੰ ਅੱਲਾਹ ਤਾਲਾ ਕਹਿੰਦੇ ਨੇ ਜ਼ੁਬਾਨ ਵਿੱਚੋਂ ਤਾਂ ਆਂਦੇ ਨੇ ਅਸੀਂ ਕਲਮਾ ਪੜ੍ਹਦੇ ਨੇ ਜਿਸ ਤਰ੍ਹਾਂ ਮੁਸਲਮਾਨ ਸਾਰੇ ਅਸੀਂ ਕਲਮਾ ਪੜ੍ਹਨੇ ਆ ਜ਼ੁਬਾਨ 'ਚੋਂ ਤੇ ਇਹ ਕਰਦੇ ਨੇ ਔਰ ਅਗਰ ਇਹਨਾਂ ਨੂੰ ਕੋਈ ਕਾਮਯਾਬੀ ਹਾਸਲ ਹੁੰਦੀ ਹੈ ਤੇ ਆਖਦੇ ਨੇ ਕਿ ਖੁਦਾ ਦੀ ਤਰਫੋਂ ਹੈ ਵੀ ਜੇ ਕਿਧਰੇ ਵੀ ਕੋਈ ਕਾਮਯਾਬੀ ਹੋ ਜਾਂਦੀ ਹੈ ਕਿਸੇ ਜੰਗ 'ਚ ਕਿਸੇ ਮਿਸ਼ਨ 'ਚ ਕਿਸੇ ਚੀਜ਼ 'ਚ ਵੀ ਕੋਈ ਤੇ ਆਂਦੇ ਨੇ ਇਹ ਤੇ ਅੱਲਾਹ ਦੀ ਤਰਫੋਂ ਹੈ ਔਰ ਕੋਈ ਨੁਕਸਾਨ ਅਗਰ ਉਹ ਕਿਸੇ ਚੀਜ਼ 'ਚ ਪਹੁੰਚਦਾ ਜੰਗੇ ਉਹ 'ਚ ਵੀ ਔਰ ਇਹ ਮਸਾਇਲ ਅੱਲਾਹ ਤਾਲਾ ਨੇ ਕੀਤੇ ਤੇ ਆਂਦੇ ਨੇ ਇਹ ਤੁਹਾਡੀ ਵਜ੍ਹਾ ਤੋਂ ਹੋਈ ਹੈ ਤੁਹਾਨੂੰ ਆਖਿਆ ਸੀ ਤੁਸੀਂ ਬਾਹਰ ਨਾ ਜਾਓ ਇੱਥੇ ਬਸਤੀ 'ਚ ਰਹਿ ਕੇ ਮਦੀਨਾ ਘਰਾਂ 'ਚ ਰਹਿ ਕੇ ਜੰਗ ਕਰਨੇ ਆ ਤੇ ਰਸੂਲ ਅੱਲਾਹ ਨੂੰ ਆਂਦੇ ਹਨ ਕਿ ਇਹ ਇਹਨਾਂ ਦਾ ਗੁਨਾਹ ਹੈ ਇਹਨਾਂ ਦੀ ਵਜ੍ਹਾ ਤੋਂ ਆਈ ਹੈ ਤੇ ਕਹਿ ਦਿਓ ਅੱਲਾਹ ਤਾਲਾ ਕਹਿੰਦੇ ਨੇ ਪੈਗੰਬਰ ਨੂੰ ਕਿ ਇਹ ਕਹਿ ਦਿਓ ਹਰ ਚੀਜ਼ ਅੱਲਾਹ ਦੀ ਤਰਫੋਂ ਹੀ ਹੈ ਇਸ ਲਈ ਕਿ ਜੋ ਕੁਝ ਹੁੰਦਾ ਹੈ ਉਸ ਦੀ ਇਜਾਜ਼ਤ ਤੇ ਹੁਕਮ ਅੱਲਾਹ ਦੇ ਹੁਕਮ ਨਾਲ ਹੀ ਹੁੰਦਾ ਹੈ ਇਸ ਦੁਨੀਆ 'ਚ ਕੋਈ ਐਸੀ ਚੀਜ਼ ਨਹੀਂ ਜਿਹੜੀ ਅੱਲਾਹ ਤਾਲਾ ਇਰਾਦਾ ਕਰ ਲੈਣ ਨਹੀਂ ਹੋਣੀ ਤੇ ਉਹ ਇਹ ਅੱਲਾਹ ਤਾਲਾ ਹੀ ਮਾਲਕ ਨੇ ਕੋਈ ਇਹਦੇ ਵਿੱਚ ਦੂਸਰਾ ਬੰਦਾ ਕੋਈ ਜਿੰਨ ਸ਼ੈਤਾਨ ਕੋਈ ਫਰਿਸ਼ਤਾ ਇਹਦੇ 'ਚ ਕੋਈ ਕੌਮ ਕੋਈ ਮੁਲਕ ਕੋਈ ਪੈਗੰਬਰ ਨਹੀਂ ਸ਼ਾਮਲ ਅੱਲਾਹ ਕਹਿੰਦੇ ਨੇ ਇਹਨਾਂ ਦਾ ਰਵੱਈਆ ਗਲਤ ਹੈ ਕਿ ਤੁਹਾਡੇ ਤੇ ਜਿਹੜੇ ਇਲਜ਼ਾਮ ਲਾਉਂਦੇ ਨੇ ਕਿ ਤੁਸੀਂ ਇੰਜ ਨਾ ਕਰਦੇ ਤੁਸੀਂ ਇੰਜ ਨਾ ਕਰਦੇ ਤੁਹਾਡੀ ਵਜ੍ਹਾ ਤੋਂ ਨੁਕਸਾਨ ਹੋ ਗਿਆ ਇਹ ਜੋ ਵੀ ਹੁੰਦਾ ਅੱਲਾਹ ਦੇ ਹੁਕਮ ਨਾਲ ਹੁੰਦਾ ਅੱਲਾਹ ਦੇ ਇਜ਼ਨ ਨਾਲ ਹੁੰਦਾ ਆਖਰ ਇਹਨਾਂ ਲੋਕਾਂ ਨੂੰ ਕੀ ਹੋ ਗਿਆ ਕਿ ਇਹ ਗੱਲ ਸਮਝਣ ਵਾਸਤੇ ਤਿਆਰ ਕਿਉਂ ਨਹੀਂ ਹੁੰਦੇ ਅੱਲਾਹ ਤਾਲਾ ਕਹਿੰਦੇ ਨੇ ਕਿ ਇੰਨੀਆਂ ਇਹਦਾ ਮਤਲਬ ਹੈ ਕਿ ਇੰਨੀ ਸਾਦਾ ਗੱਲਾਂ ਨੇ ਮੌਤ ਹਰ ਚੀਜ਼ ਨੂੰ ਆਉਣੀ ਹੈ ਸਾਰਾ ਕੁਝ ਲੇਕਿਨ ਇਹ ਗੱਲ ਸਮਝਣ ਵਾਸਤੇ ਤਿਆਰ ਹੀ ਨਹੀਂ ਸੁਣਦੇ ਹੀ ਨਹੀਂ ਆਪਣਾ ਹੀ ਇਹਨਾਂ ਦਾ ਇੱਕ ਜ਼ਿਹਨ ਬਣਿਆ ਨਾ ਉਹਦੇ ਵਾਸਤੇ ਵੀ ਉਹਨਾਂ ਨੂੰ ਅਗਰ ਕਿਸੇ ਜਗ੍ਹਾ ਤੇ ਬਹਿ ਕੇ ਉਹਨਾਂ ਤੋਂ ਦੋ ਸਵਾਲ ਕੀਤੇ ਜਾਣ ਤਾਂ ਉਹਨਾਂ ਨੂੰ ਆਪੇ ਨਹੀਂ ਪਤਾ ਕਿ ਜ਼ਿਹਨ ਉਹਨਾਂ ਦਾ ਕਿਸ ਤਰ੍ਹਾਂ ਬਣ ਗਿਆ ਅਗਲੀ ਆਇਤ 'ਚ ਅੱਲਾਹ ਤਾਲਾ ਕਹਿੰਦੇ ਨੇ 79 'ਚ 69 'ਚ ਕਿ ਤੁਹਾਡੀ ਜਿਹੜੀ ਵੀ ਭਲਾਈ ਤੁਹਾਨੂੰ ਜਿਹੜੀ ਵੀ ਭਲਾਈ ਪਹੁੰਚਦੀ ਹੈ ਅੱਲਾਹ ਦੀ ਇਨਾਇਤ ਨਾਲ ਪਹੁੰਚਦੀ ਹੈ ਔਰ ਜੋ ਮੁਸੀਬਤ ਆਉਂਦੀ ਹੈ ਉਹ ਤੁਹਾਡੇ ਨਫਸ ਤੋਂ ਆਉਂਦੀ ਹੈ ਤੋਂ ਆਉਂਦੀ ਹੈ ਅਸੀਂ ਤੁਹਾਨੂੰ ਇਹਨਾਂ ਲੋਕਾਂ ਲਈ ਰਸੂਲ ਬਣਾ ਕੇ ਭੇਜਿਆ ਔਰ ਅੱਲਾਹ ਦੀ ਗਵਾਹੀ ਕਾਫੀ ਹੈ ਇਹਦੇ ਵਿੱਚ ਉਹ ਵੀ ਲੋਕ ਨੇ ਮੁਖਤਲਿਫ ਰਵੱਈਏ ਹੁੰਦੇ ਨੇ ਲੋਕਾਂ ਦੇ ਉਹ ਵੀ ਨੇ ਜਿਹੜੇ ਕਮਜ਼ੋਰ ਨੇ ਤੇ ਮੁਨਾਫਕੀਨ ਨੇ ਕੁਝ ਮੁਨਾਫਕੀਨ ਇੱਕ ਮੁਨਾਫਕ ਇੱਕ ਹੋਰ ਰਵੱਈਆ ਕਮਜ਼ੋਰ ਕਿਸੇ ਦਾ ਹੋਣਾ ਇੱਕ ਹੋਰ ਰਵੱਈਆ ਤੇ ਇਹਦੇ ਮੁਖਾਤਬ ਜਿਹੜੇ ਨੇ ਉਹ ਦੋਵੇਂ ਨੇ ਇੱਕ ਬਹੁਤ ਵੱਡੀ ਹਕੀਕਤ ਇਹਦੇ ਵਿੱਚ ਬਿਆਨ ਅੱਲਾਹ ਤਾਲਾ ਨੇ ਬਿਆਨ ਕੀਤੀ ਹੈ ਕਿ ਯਾਨੀ ਖੈਰ ਹਮੇਸ਼ਾ ਅੱਲਾਹ ਦੀ ਤਰਫੋਂ ਆਉਂਦੀ ਹੈ ਔਰ ਸ਼ਰ ਇਨਸਾਨ ਦੇ ਮਾਲ ਦਾ ਨਤੀਜਾ ਹੈ ਔਰ ਇਹ ਹਕੀਕਤ ਹੈ ਬਈ ਅੱਲਾਹ ਤਾਲਾ ਇਸ ਦੁਨੀਆ ਤੇ ਰਸੂਲ ਦੀ ਮੌਜੂਦਗੀ ਸਜ਼ਾ ਦਿੰਦੇ ਨੇ ਉਹਨਾਂ ਦਾ ਉਮੂਮੀ ਆਮ ਕਾਨੂੰਨ ਦੇ ਮੁਤਾਬਕ ਅੱਲਾਹ ਇੱਥੇ ਜੋ ਕੁਝ ਵੀ ਹੁੰਦਾ ਹੈ ਉਹ ਇਹ ਬੰਦੇ ਆਪ ਕੋਸ਼ਿਸ਼ ਕਰਕੇ ਚੀਜ਼ਾਂ ਕਰਦੇ ਨੇ ਬੜੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਮੁਸੀਬਤਾਂ ਨੇ ਤੁਹਾਨੂੰ ਜਿਹੜੀ ਵੀ ਭਲਾਈ ਪਹੁੰਚਦੀ ਹੈ ਅੱਲਾਹ ਦੀ ਤਰਫੋਂ ਪਹੁੰਚਦੀ ਹੈ ਜੋ ਮੁਸੀਬਤ ਆਉਂਦੀ ਉਹ ਤੁਹਾਡੇ ਨਫਸ ਦੇ ਤੁਹਾਡੀ ਤਰਫੋਂ ਉਹ ਇਨੀਸ਼ੀਏਟ ਹੁੰਦੀ ਹੈ ਤੁਸੀਂ ਅੱਲਾਹ ਤਾਲਾ ਕੁਰਾਨ ਚਾਹੁੰਦੇ ਨੇ ਆਪਣੀਆਂ ਜਾਨਾਂ ਤੇ ਜ਼ੁਲਮ ਕਰਦੇ ਨੇ ਤੇ ਉਹ ਜਾਨਾਂ ਤੇ ਇਹ ਹੀ ਜ਼ੁਲਮ ਹੁੰਦਾ ਕਿ ਆਪਣੇ ਆਪ ਅਸੀਂ ਆਪਣੇ ਨੁਕਸਾਨ ਕਰਨੇ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਾਂਦੇ ਇਲਮ ਅਮਲ ਇਸ ਤਰ੍ਹਾਂ ਦੀਆਂ ਕਰਾਂਦੇ ਅੱਲਾਹ ਦਾ ਇਮਤਿਹਾਨ ਆਪਣੀ ਜਗ੍ਹਾ ਬਰਪਾ ਹੈ ਇਹਨਾਂ ਦੀ ਅਸਲ ਬਿਮਾਰੀ ਹੈ ਕਿ ਤੁਹਾਡੀ ਰਸਾਲਤ ਦੇ ਬਾਰੇ ਸ਼ੱਕ 'ਚ ਨੇ ਇਹਨਾਂ ਦੀ ਪਰਵਾਹ ਨਾ ਕਰੋ ਅੱਲਾਹ ਪੈਗੰਬਰ ਨੂੰ ਕਹਿੰਦੇ ਨੇ ਕਿ ਇਹਨਾਂ ਦਾ ਅਸਲ ਮਸਲਾ ਇਹ ਹੈ ਹੀ ਨਹੀਂ
ਇਹਨਾਂ ਦਾ ਅਸਲ ਮਸਲਾ ਇਹ ਕਿ ਇਹ ਤੁਹਾਡੀ ਜਿਹੜੀ ਤੁਸੀਂ ਅੱਲਾ ਨੇ ਤੁਹਾਨੂੰ ਪੈਗੰਬਰ ਬਣਾਇਆ ਉਹਦੇ ਵਿੱਚ ਇਹਨਾਂ ਦੇ ਜ਼ਿਹਨ ਸਾਫ਼ ਨਹੀਂ ਹੋ ਰਹੇ, ਲਿਹਾਜ਼ਾ ਇਹਨਾਂ ਦੀ ਬਿਲਕੁਲ ਫਿਕਰ ਨਾ ਕਰੋ। ਅੱਲਾਹ ਤਾਲਾ ਬੜੀ ਵਾਰੀ ਆਉਂਦੇ ਨੇ ਕੁਰਾਨ 'ਚ ਪੈਗੰਬਰ ਨੂੰ ਕਿ ਤੁਸੀਂ ਔਰ ਕਈਆਂ ਤਰੀਕਿਆਂ ਨਾਲ ਆਉਂਦੇ ਨੇ ਕਿ ਇਹਨਾਂ ਨੂੰ ਛੱਡੋ, ਇਹ ਮੇਰਾ ਮਾਮਲਾ ਹੈ। ਅਸੀਂ ਤੁਹਾਨੂੰ ਇਹਨਾਂ ਲੋਕਾਂ ਲਈ ਰਸੂਲ ਬਣਾ ਕੇ ਘੱਲਿਆ ਵੀ ਅਸਾਂ ਤੁਹਾਨੂੰ ਘੱਲਿਆ, ਉਹ ਇਲਮ ਅਕਲ ਦੇ ਮਾਯਾਰ ਤੇ ਹਰ ਚੀਜ਼ ਪੂਰੀ ਕਰਦੀ ਹੈ ਘੱਲਿਆ ਹੈ, ਤੇ ਉਹ ਇਹਦੇ ਵਾਸਤੇ ਅੱਲਾ ਦੀ ਗਵਾਹੀ ਕਾਫੀ। ਇਹਦੇ ਵਾਸਤੇ ਤੁਹਾਨੂੰ ਜ਼ਰੂਰੀ ਨਹੀਂ ਇੱਕ ਬੰਦਾ ਵੀ ਨਾ ਬੰਦਿਆਂ ਚੋਂ ਆਖੇ ਕਿ ਅੱਲਾ ਦੇ ਰਸੂਲ ਨੇ, ਕੋਈ ਮਸਲਾ ਨਹੀਂ। ਇਹ ਅੱਲਾ ਕਹਿੰਦਾ ਅੱਲਾ ਕਹਿੰਦੇ ਨੇ ਕਿ ਮੈਨੂੰ ਪਤਾ ਹੈ ਜੋ ਕੁਝ ਹੈ। ਇਸ ਤੋਂ ਅਗਲੀ ਆਇਤ 80 ਚ ਅੱਲਾਹ ਤਾਲਾ ਫਰਮਾਉਂਦੇ ਨੇ ਜਿਹੜਾ ਰਸੂਲ ਦੀ ਇਤਾਅਤ ਕਰਦਾ ਹੈ ਉਸ ਤੇ ਅਸਲ ਵਿੱਚ ਅੱਲਾ ਦੀ ਇਤਾਅਤ ਕੀਤੀ, ਔਰ ਜਿਸ ਮੂੰਹ ਮੋੜ ਲਿਆ ਅਸੀਂ ਤੁਹਾਨੂੰ ਇਹਨਾਂ ਤੇ ਨਿਗਰਾਨ ਬਣਾ ਕੇ ਨਹੀਂ ਭੇਜਿਆ। ਰਸੂਲ ਅੱਲਾਹ ਤਾਲਾ ਇਸ ਆਇਤ ਚ ਦੱਸਿਆ ਕਿ ਰਸੂਲ ਦੇ ਜਿਹੜੇ ਹਮਾਇਤੀ ਜਮਾਤ ਤੋਂ ਅਲੱਗ ਹੋ ਜਾਣ ਇਹ ਉਹਨਾਂ ਦੀ ਜ਼ਿੰਮੇਵਾਰੀ ਫਿਰ ਅੱਲਾ ਔਰ ਉਹਦੇ ਰਸੂਲ ਤੇ ਨਹੀਂ ਹੁੰਦੀ। ਇਹਦੇ ਚ ਅੱਲਾਹ ਤਾਲਾ ਇਹ ਗੱਲ ਕਰ ਰਹੇ ਨੇ ਕਿ ਤੁਸੀਂ ਜਿਹੜਾ ਰਸੂਲ ਦੀ ਇਤਾਅਤ ਕਰਦਾ ਹੈ ਉਹ ਅਸਲ ਵਿੱਚ ਅੱਲਾਹ ਦੀ ਇਤਾਅਤ ਕਰਦਾ, ਕਿਉਂਕਿ ਅੱਲਾਹ ਦਾ ਨੁਮਾਇੰਦਾ ਹੈ। ਅਗਰ ਅੱਲਾਹ ਦਾ ਨੁਮਾਇੰਦਾ ਨਹੀਂ, ਰਸੂਲ ਦੀ ਕੋਈ ਅਹਿਮੀਅਤ ਨਹੀਂ, ਆਮ ਇਨਸਾਨ ਹੈ। ਜਿਹੜੀ ਗੱਲ ਰਸੂਲ ਦੇ ਮੂੰਹ ਚੋਂ ਦੀਨ ਦੇ ਮਾਮਲੇ ਨਿਕਲਦੀ ਹੈ ਉਹ ਅੱਲਾਹ ਦੀ ਗੱਲ ਹੁੰਦੀ ਹੈ। ਤਾਂ ਉਹਦੇ ਕਹਿੰਦੇ ਨੇ ਤੁਹਾਡਾ ਇਨਕਾਰ ਹੈ ਅੱਲਾਹ ਔਰ ਰਸੂਲ ਦੀ ਇਤਾਅਤ, ਆਤੀ ਅੱਲਾਹ ਆਤੀ ਰਸੂਲ, ਇਸ ਮਤਲਬ ਰਸੂਲ ਦਾ ਕਨਸੈਪਟ ਹੀ ਇਹ ਹੁੰਦਾ ਪੈਗੰਬਰ ਦਾ ਕਿ ਉਹ ਅੱਲਾਹ ਦੀ ਗੱਲ ਹੋਣਾ ਕਰ, ਇਹ ਰੁਤਬਾ ਹੀ ਹੈ। ਇਤਾਅਤ ਕੀਤੀ ਹੈ ਉਹਨਾਂ ਅੱਲਾਹ ਦੀ ਇਤਾਅਤ ਕੀਤੀ, ਜਿਹਨਾਂ ਮੂੰਹ ਮੋੜ ਲਿਆ ਨਾ ਉਸ ਦੀ ਕੋਈ ਜ਼ਿੰਮੇਵਾਰੀ ਤੁਹਾਡੇ ਤੇ ਨਹੀਂ। ਇਸ ਵਾਸਤੇ ਰਸੂਲ ਅੱਲਾਹ ਨੂੰ ਦੱਸਿਆ ਜਾ ਰਿਹਾ ਕਿ ਜੇ ਪਰਾਂ ਕੋਈ ਜਾਂਦਾ ਹੈ ਉਰਾ ਹੁੰਦਾ ਹੈ, ਇਹ ਤੁਹਾਡੀ ਜ਼ਿੰਮੇਵਾਰੀ ਨਹੀਂ। ਤੁਹਾਨੂੰ ਅੱਲਾਹ ਰਸੂਲ ਬਣਾ ਕੇ ਭੇਜਿਆ ਵੀ ਮੇਰੀ ਗੱਲ ਤੁਸੀਂ ਲੋਕਾਂ ਤੱਕ ਪਹੁੰਚਾ ਦੇਣੀ ਹੈ। ਇਹ ਬੜੀ ਵਾਰੀ ਅੱਲਾਹ ਤਾਲਾ ਨੇ ਕੁਰਾਨ ਚ ਆਖਿਆ ਅਸਾਂ ਇਤਾਅਤ ਕੀਤੀ ਮੂੰਹ, ਉਸ ਦੀ ਕੋਈ ਜ਼ਿੰਮੇਵਾਰੀ ਤੁਹਾਡੇ ਤੇ ਨਹੀਂ। ਅਸੀਂ ਤੁਹਾਨੂੰ ਰਸੂਲ ਨੂੰ ਆਖਿਆ ਜਾ ਰਿਹਾ ਪੈਗੰਬਰ ਨੂੰ ਕਿ ਅਸੀਂ ਤੁਹਾਨੂੰ ਇਹਨਾਂ ਦਾ ਨਿਗਰਾਨ ਬਣਾ ਕੇ ਨਹੀਂ ਭੇਜਿਆ, ਇਹਨਾਂ ਦਾ ਦਰੋਗਾ ਜਾਂ ਇਹਨਾਂ ਦਾ ਕੋਈ ਥਾਣੇਦਾਰ ਬਣਾ ਕੇ ਨਹੀਂ ਭੇਜਿਆ। ਇਹ ਹੋਰ ਵੀ ਜਗ੍ਹਾ ਤੇ ਅੱਲਾਹ ਤਾਲਾ ਆਂਦਾ ਹਦਾਇਤ ਦੇ ਮਾਮਲੇ ਚ ਵੀ ਅੱਲਾਹ ਤਾਲਾ ਆਂਦੇ ਨੇ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ, ਕੋਈ ਹਦਾਇਤ ਕਿਨ ਮੈਂ ਦੇਣੀ ਹੈ ਤੇ ਕਿਨ ਮੈਂ ਨਹੀਂ ਦੇਣੀ। ਫਿਰ ਇਹ ਵੀ ਇੱਕ ਵਰੀ ਹੋਣ ਦੀ ਅੱਲਾਹ ਤਾਲਾ ਆਂਦੇ ਤੁਹਾਡਾ ਇਹ ਸਾਰੇ ਕਾਫਰ ਰਹਿੰਦੇ ਨੇ, ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ। ਤੁਹਾਡਾ ਕੀ ਕੰਮ ਹੈ, ਤੁਸਾਂ ਨਾ ਹੀ ਲੋਕਾਂ ਦੇ ਜਨਮ ਦੇ ਫੈਸਲੇ ਕਰਨੇ ਨੇ, ਨਾ ਹੀ ਤੁਹਾਡੀ ਕੋਈ ਇਸ ਤਰ੍ਹਾਂ ਕੌਣ ਮੁਸਲਮਾਨ ਹੁੰਦਾ ਹੈ ਕੌਣ ਨਹੀਂ ਹੁੰਦਾ। ਤੁਹਾਡੇ ਮਨਸਬ ਦੀ ਜ਼ਿੰਮੇਵਾਰੀ ਹੈ ਕਿ ਤੁਸਾਂ ਅੱਲਾਹ ਦੀ ਗੱਲ ਕੁਰਾਨ ਲੋਕਾਂ ਨੂੰ ਦੱਸਣਾ ਹੈ ਔਰ ਪ੍ਰੈਕਟੀਕਲੀ ਦਿਨ ਦੇ ਅਹਿਕਾਮਾਤ ਜਿਹੜੇ ਨੇ ਕਰਕੇ ਦੱਸਣੇ ਨੇ ਜਾਂ ਹੋਰ ਵੀ ਦਿਨ ਦੀਆਂ ਗੱਲਾਂ ਦੱਸਣੀਆਂ ਨੇ। ਇਸ ਤੋਂ ਇਲਾਵਾ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ, ਕੋਈ ਤੁਸੀਂ ਨਿਗਰਾਨ ਨਾ ਹੋ। ਇਹਨਾਂ ਦੀ ਵਜ੍ਹਾ ਤੁਹਾਨੂੰ ਕੁਝ ਨਹੀਂ ਹੋਣਾ, ਨਾ ਹੀ ਇਹਦੇ ਮਾਮਲੇ 'ਚ ਤੁਸੀਂ ਕੋਈ ਫਿਕਰਮੰਦ ਹੋਇਆ ਕਰੋ। ਇਸ ਤੋਂ ਅਗਲੀ ਆਇਤ 'ਚ ਇਹ ਜਿਹੜਾ ਨਾ ਬੜਿਆਂ ਲੋਕਾਂ ਨੂੰ ਇਹਦੇ ਤੋਂ ਸ਼ੱਕ ਦਾ ਇਜ਼ਹਾਰ ਹੁੰਦਾ ਹੈ ਕਿ ਰਸੂਲ ਅੱਲਾ ਜਿਹੜੇ ਨੇ ਉਹਨਾਂ ਦੀ ਨਾ ਉਹ ਇੱਕ ਅੱਲਾ ਦੇ ਨੁਮਾਇੰਦੇ ਹੋਣ ਦੀ ਹਸੀਅਤ ਨਾਲ ਉਹਨਾਂ ਦੀ ਗੱਲ ਨਾ ਮੰਨਣਾ, ਅੱਲਾ ਦੀ ਗੱਲ ਨਾ ਮੰਨਣਾ, ਉਹਨਾਂ ਦੀ ਗੱਲ ਮੰਨਣਾ, ਅੱਲਾ ਦੀ ਗੱਲ ਮੰਨਣਾ। ਇਸ ਤੋਂ ਇਲਾਵਾ ਲੋਕ ਬਹੁਤ ਦੂਰ ਤੱਕ ਚਲੇ ਜਾਂਦੇ ਨੇ। ਵਜ੍ਹਾ ਉਹਦੀ ਕੀ ਹੁੰਦੀ ਹੈ? ਕੁਰਾਨ ਦੇ ਸਮਝਦੇ ਨੇ ਕਿ ਉਹ ਸੈਯਦ ਵੀ ਇੱਥੋਂ ਹੀ ਨਿਕਲੇ ਆ। ਆਇਤ 81 ਚ ਆਖਦੇ ਨੇ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਸਭ ਕੁਝ ਮੰਨ ਲਿਆ ਤੇ ਫਿਰ ਜਦੋਂ ਤੁਹਾਡੇ ਤੋਂ ਪਰਾਂ ਜਾਂਦੇ ਨੇ ਤੇ ਇਹਨਾਂ ਦਾ ਇੱਕ ਗਰੋਹ ਆਪਣੀ ਗੱਲ ਦੇ ਬਿਲਕੁਲ ਖਿਲਾਫ ਮਸ਼ਵਰੇ ਦਿੰਦੇ ਨੇ। ਇਹਨਾਂ ਦੀ ਸਾਰੀ ਖੁਸਰ ਪੁਸਰ ਅੱਲਾ ਲਿਖ ਰਿਹਾ ਹੈ, ਸੋ ਇਹਨਾਂ ਨੂੰ ਵੱਖਰੇ ਹੋ ਜਾਓ ਔਰ ਅੱਲਾ ਤੇ ਭਰੋਸਾ ਰੱਖੋ ਔਰ ਜਾਣ ਲਵੋ ਕਿ ਅੱਲਾ ਭਰੋਸੇ ਲਈ ਕਾਫੀ ਹੈ। ਮੁਨਾਫਿਕਾਂ ਦੇ ਮੁਤਲਕ ਰਸੂਲ ਅੱਲਾ ਨੂੰ ਮਸ਼ਵਰਾ ਦਿੱਤਾ ਹੈ ਕਿ ਔਰ ਉਹਨਾਂ ਨੂੰ ਸਖਤ ਲਫ਼ਜ਼ਾਂ ਵਿੱਚ ਖਬਰਦਾਰ ਵੀ ਕੀਤਾ ਹੈ ਕਿ ਸਭ ਕੁਝ ਮੰਨ ਲਿਆ ਤੇ ਫਿਰ ਜਦੋਂ ਤੁਹਾਡੇ ਤੋਂ ਪਰਾਂ ਜਾਂਦੇ ਨੇ ਤੇ ਇਹਨਾਂ ਦਾ ਇੱਕ ਗਰੋਹ ਆਪਣੀ ਗੱਲ ਦੇ ਬਿਲਕੁਲ ਖਿਲਾਫ ਮਸ਼ਵਰੇ ਦਿੰਦੇ ਨੇ ਵੀ ਜੋ ਕੋਈ ਸਾਹਮਣੇ ਆ ਕੇ ਕਰਦੇ ਨੇ ਉਹਦੇ ਉਲਟ ਜਾ ਕੇ ਖਿਲਾਫ ਗੱਲਾਂ ਕਰਦੇ ਨੇ। ਇਹਨਾਂ ਦੀ ਸਾਰੀ ਖੁਸਰਪੁਰ ਇਹਨਾਂ ਜੋ ਵੀ ਇਹ ਕਰਦੇ ਨਾ ਆਪਸ ਵਿੱਚ ਗੱਲਾਂ ਬਾਤਾਂ ਖੁਫੀਆ ਜੋ ਕੁਝ ਇਹਨਾਂ ਦੇ ਦਿਲਾਂ 'ਚ ਖੁਸਰਪੁਰ ਸਾਰੀ ਅੱਲਾ ਲਿਖ ਰਿਹਾ।
ਅੱਲਾ ਕੋਲ ਹੈ ਔਰ ਉੱਥੇ ਆ ਜਾਣਾ ਯਾਰ ਕਿਸੇ। ਸੋ ਇਹਨਾਂ ਤੋਂ ਵੱਖਰੇ ਹੋ ਜਾਓ, ਇਹਨਾਂ ਨੂੰ ਛੱਡੋ ਤੁਸੀਂ ਇਹਨਾਂ ਨੂੰ, ਔਰ ਅੱਲਾ ਤੇ ਭਰੋਸਾ ਰੱਖੋ। ਤੁਸੀਂ ਅੱਲਾ ਤੇ ਭਰੋਸਾ ਰੱਖੋ। ਤੁਹਾਨੂੰ ਇਸ ਬੰਦਿਆਂ ਦੇ ਘੱਟ ਵੱਧ ਹੋਣ ਦੇ ਮੁਤਲਕ ਤੁਸੀਂ ਨਾ ਵਰੀ ਹੋਵਿਆ ਕਰੋ। ਇਹਦੇ ਵਿੱਚ ਇਹ ਵੀ ਰਵੱਈਆ ਪਤਾ ਲੱਗਦਾ, ਅੱਲਾ ਦੀ ਗੱਲ ਤੋਂ ਇਹ ਪਤਾ ਲੱਗਦਾ ਕਿ ਕੋਈ ਖਾਸ ਰਵੱਈਆ ਹੈ ਰਸੂਲ ਦੀ ਤਰਫੋਂ, ਪੈਗੰਬਰ ਦੀ ਤਰਫੋਂ। ਕੋਈ ਜ਼ਹਿਨ 'ਚ ਖੌਫ ਨੇ, ਕੋਈ ਵਸਵਸੇ ਨੇ, ਕੋਈ ਜਲਦੀਆਂ ਨੇ, ਤੇ ਉਹਦੇ ਮੁਤਲਕ ਅੱਲਾਹ ਤਾਲਾ ਅੱਲਾ ਤੇ ਭਰੋਸਾ ਰੱਖੋ। ਜਾਣ ਲਵੋ ਕਿ ਅੱਲਾ ਭਰੋਸਾ ਹੈ, ਅੱਲਾ ਤੇ ਭਰੋਸਾ, ਬਸ ਤੁਹਾਡਾ ਇਹੀ ਕੰਮ ਹੈ। ਮੇਰਾ ਕੰਮ ਕਰਦੇ ਰਹੋ, ਅੱਲਾ ਤੇ ਭਰੋਸਾ ਰੱਖੋ। ਔਰ ਅੱਲਾ ਪੈਗੰਬਰ ਦਾ ਕੰਮ ਹੁੰਦਾ ਅੱਲਾ ਦਾ ਦੀਨ ਲੋਕਾਂ ਤੱਕ ਕੁਰਾਨ ਔਰ ਸੁਨਨਤ ਪਹੁੰਚਾਣਾ। ਔਰ ਇਹਦੇ ਮੁਤਲਕ ਅੱਲਾਹ ਤਾਲਾ ਆਂਦੇ ਨੇ ਦੂਜੀਆਂ ਚੀਜ਼ਾਂ ਵਾਸਤੇ ਮੈਂ ਕੋਈ ਤੁਹਾਨੂੰ ਥਾਣੇਦਾਰ ਨਹੀਂ ਬਣਾ ਕੇ ਕੱਲਿਆ। ਕੌਣ ਮੁਸਲਮਾਨ ਹੁੰਦਾ ਕੌਣ ਨਹੀਂ ਹੁੰਦਾ ਲੋਕਾਂ ਦੇ ਰਵੱਈਆਂ ਤੇ। ਔਰ ਇਹ ਜਿਹੜੀ ਜ਼ਿੰਮੇਵਾਰੀ ਹੈ ਇਹ ਅਗਰ ਕੁਰਾਨ ਚ ਅੱਲਾਹ ਤਾਲਾ ਆਂਦੇ ਨੇ ਤੂੰ ਪੂਰੀ ਨਾ ਕੀਤੀ, ਪੈਗੰਬਰ ਨੂੰ ਆਂਦੇ ਨੇ, ਤੇ ਫਿਰ ਤੂੰ ਮੇਰੇ ਮਨਸਬ ਦਾ ਹੱਕ ਅਦਾ ਨਹੀਂ ਕੀਤਾ। ਫਿਰ ਦੇਖਿਆ ਤੇਰੇ ਨਾਲ ਮੈਂ ਕਰਦਾ ਕੀ। ਇਹਦਾ ਮਤਲਬ ਕੀ ਹੈ ਕਿ ਤੂੰ ਸਰੇਆਮ ਪੂਰੀ ਦੁਨੀਆ 'ਚ ਦੀਨ ਪਹੁੰਚਾਣਾ ਹੈ, ਛੁਪ ਕੇ ਨਹੀਂ, ਕਿਸੇ ਦੇ ਕੰਨੇ 'ਚ ਨਹੀਂ ਇੱਕ ਗੱਲ ਦੱਸਣੀ। ਜਿਸ ਤਰ੍ਹਾਂ ਹਦੀਸਾਂ ਚਾਹੁੰਦੇ ਨੇ ਕਿ ਉਹ ਫਲਾਣੀ ਫਲਾਣੇ ਨੂੰ ਦੱਸ ਗਿਆ ਤੇ ਫਲਾਣੀ ਫਲਾਣੇ। ਦੀਨ ਅੱਲਾ ਦਾ ਜਿਹੜਾ ਉਹ ਅਗਰ ਰਸੂਲ ਅੱਲਾ ਨੇ, ਅੱਲਾ ਦੇ ਕਿਸੇ ਵੀ ਪੈਗੰਬਰ ਨੇ ਪੂਰੀ ਦੁਨੀਆ ਤੇ ਜਿੱਥੋਂ ਤੱਕ ਉਹਦਾ ਵਸ ਚੱਲਦਾ, ਸਪੀਕਰਾਂ 'ਚ, ਇੰਟਰਨੈਟ ਤੇ, ਜੋ ਵੀ ਉਸੇ ਵਸਾਇਲ ਮੌਜੂਦ ਨੇ, ਸਰੇਆਮ ਨਹੀਂ ਦੱਸਿਆ ਤੋ ਅੱਲਾ ਦੀ ਗੱਲ ਜਿਹੜੀ ਅੱਲਾ ਦਾ ਦੀਨ ਨਹੀਂ ਦੱਸਿਆ। ਅਗਲੀ ਆਖਰੀ ਆਇਤ ਜਿਹੜੀ ਹੈ ਇਸ ਮਤਾਲੇ ਦੀ, ਉਹਦੇ ਵਿੱਚ 82, ਉਹਦੇ ਵਿੱਚ ਅੱਲਾ ਕਹਿੰਦੇ ਨੇ ਫਿਰ ਕੀ ਇਹ ਲੋਕ ਕੁਰਾਨ ਤੇ ਗੌਰ ਨਹੀਂ ਕਰਦੇ? ਅਗਰ ਇਹ ਅੱਲਾ ਦੇ ਸਿਵਾ ਕਿਸੇ ਔਰ ਦੀ ਤਰਫੋਂ ਹੁੰਦਾ ਇਹਦੇ ਵਿੱਚ ਬੜੇ ਇਖਤਲਾਫ ਹੁੰਦੇ। ਕੁਰਾਨ ਦੀ ਸਚਾਈ ਦੀ ਬਹੁਤ ਵੱਡੀ ਦਲੀਲ ਅਸਲ ਹੈ ਪੂਰੀ ਦੁਨੀਆ 'ਚ ਕਿ ਇਹਦੇ ਵਿੱਚ ਤਜ਼ਾਦ ਤੋਂ ਪਾ ਕੇ ਇਹਦਾ ਇੱਕ ਵੀ ਦਾਵਾ ਅੱਜ ਤੱਕ ਕੋਈ ਬੰਦਾ ਇੱਕ ਦਾਵਾ ਗਲਤ ਨਹੀਂ ਸਾਬਤ। ਪ੍ਰਾਪੋਗੰਡੇ, ਇਨਸਾਨੀ ਸਾਈਡ ਤੇ ਕਮਜ਼ੋਰੀਆਂ ਉਹਨਾਂ ਦਾ ਇਜ਼ਹਾਰ ਕਰਨਾ, ਕੁਰਾਨ ਤੇ ਅੱਜ ਤੱਕ ਕੋਈ ਬੰਦਾ ਨਹੀਂ ਕੋਈ ਗਲਤ ਚੀਜ਼ ਇਹਦੇ ਚੋਂ ਸਾਬਤ ਕਰ ਸਕਿਆ। ਕੋਈ ਦਾਵਾ, ਕੋਈ ਹੁਕਮ, ਕੋਈ ਜਿਨ੍ਹਾਂ ਰਵਈਆਂ ਤੇ ਜਿਹੜੇ ਮੌਜੂਦ ਦੀ ਕਿਤਾਬ ਹੈ ਉਹਦੇ 'ਚ ਕੋਈ ਅੱਜ ਵੀ ਕੋਈ ਕੋਸ਼ਿਸ਼ ਕਰ ਲਵੇ। ਹੁਣ ਤੇ ਇਲਮ ਵੀ ਅਸਮਾਨਾਂ ਨੂੰ ਪਿਆ ਛੂੰਹਦਾ, ਅੱਜ ਵੀ ਕੋਈ ਕੋਸ਼ਿਸ਼ ਕਰਕੇ ਵੇਖੇ ਸਾਰੀ ਦੁਨੀਆ ਬਹਿ ਕੇ। ਇਹ ਸ਼ਹਾਦਤ ਹੈ ਇਸ ਚੀਜ਼ ਦੀ ਕਿ ਅੱਲਾ ਦੀ ਕਿਤਾਬ तो पाके खूबी सिर्फ और सिर्फ अल्लाह के कलाम में ही हो सकती है। ये जी कुरान है ये दुनिया च एक ही किताब, ये जड़ियाँ सिफात ने, ये जड़ियाँ चीज़ा ने वो ही इनू अल्लाह का कुरान बनानिया ने। और ये सिफात अल्लाह के कुरान विच ही हो सकती, ये किसी इंसान का होंदा ये चीज़ा नहीं सी हो सकदियां। ये ही कुरान की सच्चाई है। और ये चैलेंज है कि इंसान नहीं, मुसलमाना की गल नहीं, बड़ियां जिन्नियां भी कुरान ते इल्जाम लाए जाते हैं वो मुसलमाना उहदे जिहड़े तर्जमे कीते ने, जिस तरह वुजू तो बगैर कुरान नहीं पढ़ना, या माँ के पेट च लड़की है कि लड़का है, या इस तरह दी चीज़ां जिहड़ियां ना वो ये मुसलमान, ये कुरान च नहीं कोई मसला। कुरान च अगर क़यामत तक कोई मसला निकलिया तो फिर अल्लाह की किताब नहीं रहनी। जज़ाकल्लाह।